ਕੰਮ ਕਰੀਏ ਤਿਰਸਕਾਰ ਲੈਣ ਵਾਲੇ ਤੇ ਭਾਲੀਏ ਸਤਕਾਰ, ਇਹ ਤਾਂ ਨਹੀਂ ਨਾ ਹੋਣਾ। ਹੁਣ ਜਦੋਂ ਸਾਡੀ ਕੌਮ ਦੇ ਸਾਡੇ ਧਰਮ ਦੇ ਇਤਿਹਾਸ ਨੂੰ ਲੋਕ ਇੱਕ ਤਾਂ ਚਲੋ ਤਰੋੜਨ ਮਰੋੜਨ ਵਾਲਾ ਕੰਮ ਚੱਲਦਾ, ਸ਼ਾਸਕਾਂ ਨੇ ਇੱਕ ਨੈਰੇਟਿਵ ਸਿਰਜੇ ਜਾਂਦੇ ਆ ਵੀ ਇਹਨਾਂ 'ਚ ਤਾਂ ਬਹੁਤ ਜ਼ੁਲਮ ਹੁੰਦਾ, ਧੱਕਾ ਹੁੰਦਾ। ਭਾਈ ਜੇ ਇੰਨਾ ਜ਼ੁਲਮ ਤੇ ਧੱਕਾ ਹੁੰਦਾ ਹੋਵੇ ਨਾ ਤਾਂ ਸਾਰੇ ਯੂਪੀ ਬਿਹਾਰ ਦੇ ਲੋਕ ਇੱਧਰ ਨੂੰ ਭੱਜੇ ਨਾ ਆਉਣ। ਸਾਰੇ ਭਾਰਤ ਦੇ ਦੱਬੇ ਕੁਚਲੇ ਨਿਮਾਣੇ ਲਤਾੜੇ ਲੋੜਵੰਦ ਲੋਕ, ਚਾਹੇ ਉਹ ਸਾਡੇ ਲਈ ਸਮੱਸਿਆ ਬਣੇ ਹੋਏ ਨੇ, ਉਹਨਾਂ ਲਈ ਪੰਜਾਬ ਖਿੱਚ ਦਾ ਕਾਰਨ ਕਿਉਂ ਆ? ਸਾਰੇ ਭਾਰਤ ਦੇ ਲੋਕ ਛਿੱਤਰ ਫੇਰਦੇ ਆ ਉਹਨਾਂ। ਪੰਜਾਬ ਇੱਕ ਇਹੋ ਜੀ ਧਰਤੀ ਆ ਜਿਹਨੂੰ ਜਾਂ ਇਹ ਸਿੱਖ ਧਰਮ ਨੂੰ, ਪੰਥ ਨੂੰ ਤੇ ਪੰਜਾਬ ਨੂੰ ਜਿਹੜਾ ਬੇਦਾਵਾ ਦੇ ਰਿਹਾ, ਜਿਹੜਾ ਦਗਾ ਕਮਾ ਰਿਹਾ, ਜਿਹੜਾ ਇਹਦੇ ਉਲਟ ਚੱਲ ਰਿਹਾ, ਉਹ ਆਪ ਦੇ ਆਪ ਨਾਲ ਪਾਪ ਕਮਾ ਰਿਹਾ। ਹੁਣ ਹਰੇਕ ਬੰਦੇ ਨੂੰ ਰੱਬ ਨੇ ਅਕਲ ਦਿੱਤੀ ਆ। ਯੋਗਰਾਜ ਨੂੰ ਕਿਹੜਾ ਪਤਾ ਨਹੀਂ ਸੀ ਵੀ ਮੈਂ ਕੀ ਕਰਨ ਲੱਗਿਆ ਹੋਇਆ? ਉਹਨੂੰ ਇਹ ਵੀ ਪਤਾ ਵਾ ਵੀ ਮੇਰਾ ਵਿਰੋਧ ਹੋਊਗਾ, ਤੇ ਜੇ ਹੁਣ ਕਵੇ ਕਿ ਮੇਰੇ ਤੋਂ ਐ ਹੋ ਗਿਆ, ਉਹ ਹੋ ਗਿਆ, ਫਿਰ ਉਹ ਤਾਂ ਕੋਈ ਬੰਦੇ ਵਾਲੀ ਗੱਲ ਨਹੀਂ ਹੈਗੀ। ਦਲਜੀਤ ਦੋਸਾਂਝ ਨੂੰ ਵੀ ਪਤਾ ਹੀ ਸੀ ਵੀ ਜਿਵੇਂ ਹੋਰਨਾਂ ਮੁਲਕਾਂ ਦੇ ਲੋਕ ਆਪਦੇ ਝੰਡੇ ਲੈ ਕੇ ਆ ਜਾਂਦੇ ਨੇ ਤੇ ਮੈਂ ਬਰਦਾਸ਼ਤ ਕਰਦਾ, ਤੇ ਜੇ ਆ ਖਾਲਿਸਤਾਨ ਉੱਤੇ ਲਿਖਿਆ ਹੋਇਆ ਖੰਡੇ ਕਿਰਪਾਨਾਂ ਬਣੇ ਨੇ ਇਹ ਆ ਗਏ ਆ, ਤਾਂ ਫਿਰ ਕੀ ਇੱਥੇ ਬੰਬ ਡਿੱਗ ਪਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੱਲ ਗੱਲ ਕਰਦੇ ਸੀ ਯੋਗਰਾਜ ਵੱਲੋਂ ਜੋ ਫੂਹੜਤਾ ਦਿਖਾਈ ਗਈ ਹੈ, ਅਸ਼ਲੀਲਤਾ, ਗੰਦਗੀ ਫੈਲਾਈ ਗਈ, ਉਹਦੇ ਬਾਰੇ ਪਰਚਾ ਦਰਜ ਹੋ ਗਿਆ ਤੇ ਗ੍ਰਿਫਤਾਰੀ ਉਹਦੀ ਹੋ ਵੀ ਸਕਦੀ ਆ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਫਿਲਮੀ ਜਾਂ ਕਲਾਕਾਰਾਂ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਮੱਤਾਂ ਬਹੁਤ ਦਿੰਦੇ ਹੁੰਦੇ ਨੇ ਕਿ ਗਲਤ ਨਹੀਂ ਚੱਲਣਾ ਚਾਹੀਦਾ, ਪੰਜਾਬ ਦਾ, ਸਾਡੀ ਧਰਤੀ ਦਾ ਸਾਨੂੰ ਮਾਣ ਬਣਾਉਣਾ ਚਾਹੀਦਾ। ਉਹਨਾਂ ਚੋਂ ਕੋਈ ਨਹੀਂ ਬੋਲਿਆ। ਬੜੇ ਬੰਦੇ ਆ ਜਿਹੜੇ ਪੰਥਕ ਜਾਂ ਕੌਮ ਪ੍ਰਸਤ ਲੋਕਾਂ ਤੋਂ ਆਪਣੇ ਆਪ ਨੂੰ ਵੱਡਾ ਬਣਾ ਕੇ ਦਿਖਾਉਂਦੇ ਹੁੰਦੇ ਆ। ਜਦੋਂ ਕਿਤੇ ਗੱਲ ਹੋ ਜਾਏ, ਜਦੋਂ ਵੀ ਕਿਤੇ ਕਿਸੇ ਗਲਤ ਚੀਜ਼ ਦਾ, ਜਿਵੇਂ ਅਸੀਂ ਕਹਿੰਦੇ ਹੁੰਦੇ ਆ ਵੀ ਸਾਡੇ ਸ਼ਹੀਦਾਂ ਉੱਤੇ, ਯੋਧਿਆਂ ਉੱਤੇ ਫਿਲਮਾਂ ਨਾ ਬਣਾਓ, ਜਦੋਂ ਇਹ ਕਲਾਕਾਰ ਲੋਕ ਸਾਡੀ ਗੱਲ ਦਾ ਵਿਰੋਧ ਕਰਦੇ ਹੁੰਦੇ ਆ, ਉਸ ਮੌਕੇ ਕਦੇ ਦੇਖਿਓ ਇਹਨਾਂ ਦੀਆਂ ਗੱਲਾਂ ਸੁਣਿਓ, ਕਦੇ ਐਂ ਲੱਗਣ ਲਾ ਦਿੰਦੇ ਆ ਵੀ ਸਾਰੇ ਸਿੱਖ ਕੌਮ ਦਾ ਬੋਝ ਤਾਂ ਇਹਨਾਂ ਦੇ ਸਿਰ ਤੇ ਆ, ਬਾਕੀ ਦੁਨੀਆ ਤਾਂ ਐਵੇਂ ਤੁਰੀ ਫਿਰਦੀ। ਪਰ ਅੱਜ ਜਦੋਂ ਇਹਨਾਂ ਦੀ ਲੋੜ ਆ, ਹੁਣ ਨਾਂ ਤਾਂ ਚਲੋ ਕਾਹਤੋਂ ਲੈਣਾ ਕਿਸੇ ਦਾ, ਪਰ ਇਹਨਾਂ ਚੋਂ ਬੜੇ ਆ ਜਿਨ੍ਹਾਂ ਦਾ ਤੁਹਾਨੂੰ ਸਾਰਿਆਂ ਨੂੰ ਚੇਤਾ ਆਉਂਦਾ ਹੀ ਹੋਣਾ, ਸੁਣਦੇ ਕਰਦੇ ਆਪਾਂ ਸਾਰਿਆਂ ਨੂੰ। ਇਹਨਾਂ ਨੂੰ ਬੋਲਣਾ ਚਾਹੀਦਾ, ਕਿਉਂਕਿ ਪੂਰੇ ਸੰਸਾਰ ਦੇ ਵਿੱਚ ਜਦੋਂ ਇਹ ਗੱਲ ਜਾਂਦੀ ਆ ਕਿ ਇੱਕ ਅੰਮ੍ਰਿਤਧਾਰੀ ਜਿਹਦਾ ਬਾਣਾ, ਜਿਹਦੀ ਦਿੱਖ, ਮਤਲਬ ਜਿਹੜਾ ਆਪਦੇ ਆਪ ਨੂੰ ਵਾਰ-ਵਾਰ ਕਹਿੰਦਾ ਰਹਿੰਦਾ ਮੈਂ ਬਾਬਾ ਦੀਪ ਸਿੰਘ ਦਾ ਪੁੱਤ ਹਾਂ, ਬੜਾ ਬਰਦਾਸ਼ਤ ਕੀਤਾ ਜੀ ਉਹਨੂੰ। ਤੇ ਜਿੰਨੀ ਉਹਨੇ ਨੀਚਤਾ ਦਿਖਾਈ ਆ, ਸਾਰੀ ਜਿਹੜੀ ਇਹ ਇੰਡਸਟਰੀ ਆ, ਐਂਟਰਟੇਨਮੈਂਟ ਇੰਡਸਟਰੀ, ਮਤਲਬ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਦੜ ਵੱਟ ਕੇ ਬਹਿ ਗਏ। ਪਰ ਚੰਗੀ ਗੱਲ ਆ ਬਈ ਪਰਚਾ ਹੋ ਗਿਆ ਤੇ ਅਕਾਲ ਤਖਤ ਸਾਹਿਬ ਤੇ ਵੀ ਕੰਪਲੇਂਟ ਆ ਗਈ, ਕਿਉਂਕਿ ਇੱਕ ਸਿੱਖ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਆ। ਔਰ ਮੈਂ ਇਹਦੇ ਬਾਰੇ ਸੋਚਦਾ ਕਿ ਇੱਕ ਵਾਰ ਜਿਹੜਾ KS ਮੱਖਣ ਆ, ਉਹ ਉਦੋਂ ਉਹਨੇ ਅੰਮ੍ਰਿਤ ਛਕਿਆ ਹੁੰਦਾ, ਉਹਦੀ ਕਿਸੇ ਗੱਲ ਕਰਕੇ, ਗਲਤ ਗੱਲ ਕਰਕੇ ਸਿੱਖਾਂ ਨੇ, ਆਮ ਲੋਕਾਂ ਨੇ ਉਹਦਾ ਵਿਰੋਧ ਕੀਤਾ। ਉਹਨੇ ਮੂੰਹ ਸਿਰ ਮਨਾ ਕੇ ਅੰਮ੍ਰਿਤ ਭੰਗ ਕਰਕੇ ਲੋਕਾਂ ਨੂੰ ਕਿਹਾ ਲੈ ਵੀ ਲੈ ਫਿਰ ਮੈਂ ਤਾਂ ਆਹ ਬਣ ਗਿਆ। ਅੱਜ ਕੱਲ ਬਾਦਲ ਦਲ ਦੀ ਉੱਤੇ ਕਿਰਪਾ, ਉਹਨੂੰ ਉਹ ਕਹਿੰਦੇ ਆ ਵੀ ਅਸੀਂ ਉਹਨੂੰ MLA ਦੀ ਟਿਕਟ ਦੇਣੀ ਆ। ਔਰ ਉਹ ਗੱਲ ਨਾਲੋਂ ਜ਼ਿਆਦਾ ਮਾੜੀ ਗੱਲ ਇਹ ਆ, ਮੰਨ ਲਓ ਆਪਣੇ ਤੋਂ ਕਿਸੇ ਤੋਂ ਵੀ ਕੋਈ ਗਲਤੀ ਹੋ ਜੇ,
ਆਪਾਂ ਜਦੋਂ ਕੰਮ ਕਰਾਂਗੇ ਤਾਂ ਗਲਤੀਆਂ ਹੋਣਗੀਆਂ, ਕਈਆਂ ਤੋਂ ਜਾਣ ਬੁੱਝ ਕੇ, ਕਈਆਂ ਤੋਂ ਅਚੇਤ ਰੂਪ 'ਚ ਗਲਤੀਆਂ ਹੋ ਜਾਂਦੀਆਂ। ਹੁਣ ਜੇਕਰ ਮੇਰੀ ਕਿਸੇ ਹਰਕਤ ਕਰਕੇ ਤੁਸੀਂ ਮੇਰਾ ਵਿਰੋਧ ਕਰਦੇ ਹੋ ਸੰਗਤ ਰੂਪ ਦੇ ਵਿੱਚ ਮੈਨੂੰ, ਤੇ ਮੇਰਾ ਇਹ ਥੋੜੀ ਆ ਕਿ ਮੈਂ ਪੂਰੇ ਪੰਥ ਨੂੰ ਮਾੜਾ ਕਹਿ ਕੇ, ਗਲਤ ਕਹਿ ਕੇ ਸਿੱਖੀ ਤਿਆਗ ਜਾਣੀ ਆ ਜਾਂ ਧਰਮ ਨੂੰ ਛੋਟਾ ਦਿਖਾਉਣਾ। ਇਹ ਨਵਾਂ ਟ੍ਰੈਂਡ ਚੱਲਿਆ। ਇਹ ਗੱਲ ਬੜੀ ਅਜੀਬ ਆ ਕਿ ਬੜੇ ਬੰਦੇ ਕਹਿਣਗੇ ਕਿ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ, ਮੈਂ ਤਾਂ ਜੀ ਹੁਣ ਸਿੱਖ ਧਰਮ ਹੀ ਤਿਆਗ ਦੇਣਾ। ਕਈ ਲੋਕ ਕਹਿਣਗੇ ਕਿ ਜੀ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਫਿਰ ਮੈਂ ਜਿਹੜਾ ਸੀਗਾ ਕ੍ਰਿਸਚੀਅਨਟੀ ਜਾਂ ਮੈਂ ਫਲਾਨੇ ਨੂੰ ਕਰ ਲਿਆ। ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਦਲਿਤ ਭਾਈਚਾਰੇ ਚੋਂ ਆ, ਉਹਨਾਂ ਨੂੰ ਵੀ ਅੱਜ ਕੱਲ੍ਹ ਇਹ ਪੁੱਠੀ ਮੱਤ ਦਿੱਤੀ ਜਾ ਰਹੀ ਆ। ਜਿਹੜਾ ਇੰਡੀਅਨ ਸਟੇਟ ਦਾ ਏਜੰਡਾ ਆ ਨਾ, ਕਿ ਪੰਜਾਬ ਦੀ ਧਰਤੀ ਉੱਤੇ ਪਹਿਲਾਂ ਤਾਂ ਕਾਸ਼ਤਕਾਰ ਬਰਾਦਰੀਆਂ ਨੂੰ ਗੈਰ ਕਾਸ਼ਤਕਾਰ ਜਾਣੀ ਕਿ ਕਿਸਾਨੀ ਨਾਲ ਸੰਬੰਧਿਤ, ਜੱਟ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੀ ਟੱਕਰ ਦੂਜੀਆਂ ਬਰਾਦਰੀਆਂ ਨਾਲ ਲਵਾਉਣੀ ਹੈ। ਉਹਦੇ ਲਈ ਨੈਰੇਟਿਵ ਸਿਰਜਣਾ ਹੁੰਦਾ। ਸੋਸ਼ਲ ਮੀਡੀਆ ਉੱਤੇ 500 ਆਈਡੀ ਬਣਾ ਲਓ ਜੱਟਾਂ ਵਾਲੀ, ਗੰਦੀਆਂ ਗਾਲਾਂ ਕੱਢੋ ਇੱਕ ਦੂਜੇ ਨੂੰ, ਉਹੋ ਜਿਹੀਆਂ ਗੱਲਾਂ ਕਰੋ। ਤੇ ਸਾਲ ਡੇਢ ਸਾਲ ਬਾਅਦ ਆਪੇ ਹੀ ਥੱਲੇ ਬਹੁਤ ਸਾਰੇ ਜੱਟਾਂ ਵੱਲੋਂ ਤੇ ਬਹੁਤ ਸਾਰੇ ਦੂਜੀਆਂ ਵੱਲੋਂ ਲੱਗ ਜਾਣਗੇ, ਤੇ ਉਹ ਗੰਦ ਪੈਲ ਜਾ ਇਹੋ ਜਿਹਾ ਕੁਝ ਬੜਾ ਚੱਲਦਾ। ਹੁਣ ਤਾਂ ਗਾਣੇ ਗੂਣੇ ਜੇ ਵੀ ਬੜੇ ਉਹੋ ਜਿਹੇ ਅੱਜ ਕੱਲ੍ਹ ਗਾਏ ਜਾ ਰਹੇ ਨੇ, ਜਿਹਦੇ 'ਚ ਸਿੱਖੀ ਨੂੰ ਜਾਂ ਇਉਂ ਕਹੀਏ ਵੀ ਜੱਟ ਭਾਈਚਾਰੇ ਨੂੰ ਚੈਲੰਜ ਜਿਹਾ ਕੀਤਾ ਹੁੰਦਾ ਵੀ ਦੇਖ ਲਾਂਗੇ ਤੁਹਾਨੂੰ। ਤੇ ਮੂਹਰਿਓ ਜੇਕਰ ਚਾਰ ਸਰੀਰ ਜੱਟਾਂ ਚੋਂ ਬੋਲ ਪੈਣ ਵੀ ਤੁਸੀਂ ਫਿਰ ਗਲਤ ਕਰਦੇ ਹੋ, ਤਾਂ ਉਹਨਾਂ ਨੂੰ ਗੰਦੀਆਂ ਗਾਲਾਂ। ਇਹ ਸਾਰਾ ਕੁਝ ਇਹ ਬੜਾ ਪਲਾਨ। ਇਹਨਾਂ ਬੰਦਿਆਂ ਦੇ ਵਿੱਚ ਵੀ ਜਿਹੜੇ ਇਹ ਦੁਆਬੇ ਦੇ ਆ, ਖਾਸ ਤੌਰ ਤੇ ਕੁਝ ਬੰਦੇ, ਉਹਨਾਂ ਨੂੰ ਇਉਂ ਲੱਗਦਾ ਵੀ ਸਾਰੀ ਜਿਹੜੀ ਸਿੱਖ ਕੌਮ ਦੀ ਅਸਲ ਹੈਗੀ ਆ, ਜਿਵੇਂ ਕਹਿ ਦਈਏ ਵੀ ਅਥਾਰਟੀ ਜਾਂ ਸੱਤਾ ਜਾਂ ਜਿਹੜੀ ਸਿੱਖੀ ਦੀ ਤਾਕਤ ਆ, ਵੀ ਉਹ ਤਾਂ ਜੱਟਾਂ ਵੱਲ, ਜਿਵੇਂ ਸਿੱਖ ਧਰਮ ਜਿਹੜਾ ਸਾਰਾ ਜੱਟਾਂ ਦਾ ਧਰਮ ਆ, ਵੀ ਬਾਕੀ ਤਾਂ ਮਤਲਬ ਇਹਦੇ 'ਚ ਕਿਸੇ ਲਈ ਕੋਈ ਸਪੇਸ ਹੀ ਹੈ ਨਹੀਂ। ਹੁਣ ਇਹ ਗੱਲ ਜਿਹੜੀ ਆ, ਸਭ ਤੋਂ ਖੂਬਸੂਰਤ ਗੱਲ ਜਿਹੜੀ ਇਸ ਮਾਮਲੇ 'ਚ ਆਪਾਂ ਨੂੰ ਹੈ ਜਾਤ ਪਾਤ ਬਾਰੇ, ਉਹ ਤਾਂ ਇਹ ਆ ਕਿ ਜਿਹੜਾ ਜਾਤ ਪਾਤ ਨੂੰ ਮੰਨਦਾ ਉਹ ਸਿੱਖ ਹੀ ਨਹੀਂ ਹੁੰਦਾ, ਤੇ ਜਿਹੜਾ ਜਾਤ ਪਾਤ ਨੂੰ ਮੰਨੇ ਉਹ ਹਿੰਦੂ ਹੁੰਦਾ। ਹੁਣ ਅਸੀਂ ਹਿੰਦੂ ਤਾਂ ਹੈ ਨਹੀਂ, ਤੇ ਸਾਡੇ ਗੁਰੂ ਪਾਤਸ਼ਾਹ ਨੇ ਸਾਡੇ ਲਈ ਜੋ ਮਾਰਗ, ਜੋ ਸਾਡੇ ਲਈ ਰਾਹ ਨਿਰਧਾਰਿਤ ਕੀਤਾ, ਉਹਦੇ ਤੇ ਚੱਲਦਿਆਂ ਹੋਇਆਂ ਸਾਨੂੰ ਜਾਤ ਦਾ ਹੰਕਾਰ ਵੀ ਨਹੀਂ ਹੋਣਾ ਚਾਹੀਦਾ। ਤੇ ਜੇ ਸਾਨੂੰ ਕੋਈ ਸਾਡੀ ਜਾਤ ਕਰਕੇ ਹੀਣਤਾ ਦਾ ਅਹਿਸਾਸ ਕਰਾਵੇ, ਉਹ ਵੀ ਨਹੀਂ ਹੋਣਾ ਚਾਹੀਦਾ। ਅੱਗੇ ਵੀ ਇਸ ਪ੍ਰੋਗਰਾਮ 'ਚ ਮੈਂ ਕਈ ਵਾਰ ਗੱਲ ਕੀਤੀ ਆ, ਅੱਜ ਫੇਰ ਕਰ ਦਿੰਦਾ। ਮੈਂ ਉਹਨਾਂ ਘਰਾਂ 'ਚੋਂ ਹਾਂ ਜਿਨ੍ਹਾਂ ਘਰਾਂ ਦੇ ਵਿੱਚ ਜੁੱਤੀਆਂ ਬਣਾਉਣ ਦਾ, ਜੁੱਤੀਆਂ ਗੰਢਣ ਦਾ, ਚਮੜੇ ਦਾ ਕੰਮ ਜਾਣੀ ਕਿ ਹੁੰਦਾ ਸੀ। ਮੇਰੇ ਤਾਇਆ ਜੀ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, ਦਰਸ਼ਨ ਬਾਈ, ਉਹ ਬੜਾ ਮਾਹਿਰ ਮੰਨਿਆ ਜਾਂਦਾ ਸੀ ਵੀ ਉਹ ਤੋਂ ਲੋਕ ਕਹਿੰਦੇ ਸੀ ਵੀ ਜੁੱਤੀ। ਮੈਂ ਜਦੋਂ ਨਿੱਕਾ ਹੁੰਦਾ ਸੀ, ਪਿੰਡ 'ਚ ਕਿਸੇ ਨੇ ਪੁੱਛਣਾ ਤਾਂ ਮੈਂ ਕਹਿਣਾ ਮੈਂ ਜੁੱਤੀਆਂ ਵਾਲੀ ਦਰਸ਼ਨ ਜਿਹੜਾ ਹੈਗਾ ਉਹਨਾਂ ਦਾ ਮਤਲਬ ਭਤੀਜਾ, ਉਹ ਮੇਰੇ ਤਾਇਆ ਜੀ ਆ। ਉਹ ਪਤਾ ਲੱਗਦਾ ਵੀ ਦਰਸ਼ਨ ਬਾਈ ਕਰਕੇ ਜ਼ਿਆਦਾ ਮਸ਼ਹੂਰ ਸੀ, ਦਰਸ਼ਨ ਬਾਈ। ਗੱਲ ਇਹ ਮੈਂ ਇਸ ਕਰਕੇ ਦੱਸ ਰਿਹਾ ਵੀ ਜਦੋਂ ਮੈਂ ਹੋਸ਼ ਸੰਭਾਲੀ, ਮੈਂ ਸਿੱਖ ਧਰਮ ਨੂੰ, ਜਾਂ ਮੇਰੇ ਅਨਪੜ੍ਹ ਜਿਹੇ ਮਾਪਿਆਂ ਨੇ ਮੈਨੂੰ ਸਿੱਖੀਜ਼ਮ ਨਾਲ ਜੋੜਿਆ, ਜਾਂ ਸਾਰਾ ਹੀ ਜਿਹੜੀ ਅੱਜ ਤੱਕ ਮੈਨੂੰ ਕਦੇ ਹੀਣਤਾ ਜੀ ਨਹੀਂ ਕਦੇ ਆਈ। ਆਲੇ ਦੁਆਲੇ ਦੇ ਵਿੱਚੋਂ ਮੈਨੂੰ ਕਿਸੇ ਨੇ ਇਹ ਅਹਿਸਾਸ ਵੀ ਨਹੀਂ ਬੜਾ ਕਦੇ ਕਰਵਾਇਆ ਵੀ ਤੂੰ ਤਾਂ ਆ ਤੇ ਉਹ। ਤੇ ਸਾਰੀ ਕੌਮ ਨੇ ਜਿੰਨਾ ਮੈਨੂੰ ਅਦਬ ਸਤਿਕਾਰ ਪਿਆਰ ਦਿੱਤਾ, ਜਾਂ ਮੈਂ ਉਹ ਕਈ ਵਾਰੀ ਕਹਿਣਾ ਹੁੰਦਾ ਵੀ ਹੈ ਤਾਂ ਬੰਦੇ ਹੀ ਆ, ਕਈ ਘਾਟਾਂ ਹੋਣਗੀਆਂ, ਪਰ ਯਾਰ ਕੌਮ ਉਹ ਗਲਤੀਆਂ ਭੁਲਾ ਕੇ ਇਹ ਚਿੱਤੇ ਰੱਖਦੀ ਆ ਵੀ ਚਲੋ ਯਾਰ ਇਹ ਮਤਲਬ ਕੌਮ ਲਈ ਕੁਛ ਸੋਚਦਾ ਜਾਂ ਕਰਦਾ ਜਾਂ ਕੀਤਾ ਹੈਗਾ। ਹੁਣ ਜਦੋਂ ਆਪਾਂ ਪਹਿਲਾਂ ਹੀ ਘਰੋਂ ਮੰਨ ਕੇ ਤੁਰੇ ਹੋਏ ਆ ਵੀ ਆਪਣੇ ਨਾਲ ਤਾਂ ਐ ਹੋ ਜਾਣਾ ਵਾ, ਆਪਾਂ ਤਾਂ ਮਾੜੇ ਆ, ਆਪਾਂ ਤਾਂ ਐ ਆ, ਕਰੀ ਚਲੋ, ਲੇਰਾਂ ਜੀਆਂ ਮਾਰੀ ਨਾਲ ਥੋੜੀ ਆ। ਉਹ ਸਿੱਖ ਸੰਘਰਸ਼ ਦੇ ਵਿੱਚ ਜਾਂ ਸਿੱਖ ਇਤਿਹਾਸ ਵਿੱਚ ਮੈਂ ਜਦੋਂ ਨਜ਼ਰ ਮਾਰਦਾ, ਜਦੋਂ ਇਹ ਸਾਰੇ ਮਸਲੇ ਜੇ ਤੇ ਸਾਨੂੰ ਵਿਚਾਰਨਾ ਪਿਆ, ਇੱਕ ਵੀ ਇਹੋ ਜਿਹੀ ਜਾਤ, ਇਹੋ ਜਿਹੀ ਬਰਾਦਰੀ ਜਿਹੜੀ ਬ੍ਰਾਹਮਣਵਾਦ ਨੇ ਜਾਤਾਂ ਤੇ ਬਰਾਦਰੀਆਂ ਬਣੇ, ਇੱਕ ਵੀ ਨਹੀਂ ਹੈਗੀ ਜਿਹਦੇ ਵਿੱਚੋਂ ਸਿੱਖੀ ਲਈ ਮਤਲਬ ਸਿੱਖ ਸਜੇ। ਮਤਲਬ ਹਰੇਕ ਜਾਤ ਬਰਾਦਰੀ ਦੇ ਲੋਕ ਸਿੱਖ ਸਜੇ, ਤੇ ਕੋਈ ਵੀ ਇਹੋ ਜਿਹੀ ਜਾਤ ਬਰਾਦਰੀ ਹੈ ਨਹੀਂ ਜਿਹਦੇ ਵਿੱਚੋਂ ਆਏ ਲੋਕਾਂ ਨੇ ਸਿੱਖੀ ਦੀ ਸ਼ਾਨ ਵਧਾਉਣ ਲਈ ਕੁਛ ਨਾ ਕੁਛ ਨਾ ਕੀਤਾ ਹੋ।
ਮੈਂ ਤਾਂ ਬਲਿਹਾਰੇ ਜਾਣਾ, ਜਾਣੀ ਕਿ ਮੈਂ ਇਸ ਤਰ੍ਹਾਂ ਦਾ ਇਤਿਹਾਸ ਪੜ੍ਹਿਆ। ਹਰ ਬਰਾਦਰੀ ਦੇ ਬੰਦੇ ਦੀਆਂ ਮੇਰੇ ਕੋਲੇ ਬਾਤਾਂ ਨੇਗੀਆਂ, ਸੱਚੀਆਂ ਸਾਖੀਆਂ। ਆ ਜਦੋਂ ਲਿਟਰੇਚਰ ਮਤਲਬ ਇਹ ਦੇਖਦਾ ਤੁਹਾਨੂੰ, ਜਿਹੜਾ ਇਹਦੇ ਨਾਲੋਂ ਮਾੜਾ ਮੂੰਹ ਹੋਰ ਬੜਾ। ਪਿੰਡ ਘੁਮਾਣੀ ਪਿਆ ਮੇਰੀ ਭੈਣ ਦੇ ਘਰੇ, ਉੱਥੇ ਬੜੀਆਂ ਕਿਤਾਬਾਂ ਇੱਕ ਵਾਰੀ ਛੱਡ ਕੇ ਆਇਆ ਮੈਂ। ਤੇ ਇਹ ਸਾਰੇ ਸਿਸਟਮ ਦੇ ਵਿੱਚ ਜਦੋਂ ਆਪਾਂ ਆਪਦੇ ਇਤਿਹਾਸ ਤੋਂ, ਆਪਦੇ ਵਿਰਸੇ ਤੋਂ ਜਾਣੂ ਹੁੰਦੇ ਆ, ਮੈਂ ਤਾਂ ਇੱਕੋ ਗੱਲ ਮੰਨਦਾ, ਜਿਹੜੀ ਅੰਦਰ ਮੇਰੇ ਅੱਗ ਜਾਂ ਸਪਿਰਟ ਜੜ ਰਹੀ ਆ, ਉਹ ਕਿਉਂ ਆ? ਕਿਉਂਕਿ ਮੈਂ ਇਤਿਹਾਸ ਨੂੰ ਪੜ੍ਹ ਲਿਆ, ਮੈਂ ਜਾਣ ਲਿਆ ਵੀ ਇਉਂ ਨਹੀਂ ਹੈਗਾ। ਸਿੱਖ ਧਰਮ ਦੇ ਵਿੱਚ ਤੁਹਾਨੂੰ ਕੋਈ ਨਹੀਂ ਪਿੱਛੇ ਸਿੱਟਦਾ ਜੇਕਰ ਤੁਹਾਡੇ ਅੰਦਰ ਕੌਮ ਲਈ, ਧਰਮ ਲਈ ਪਿਆਰ ਸਤਿਕਾਰ ਆ। ਤੇ ਜੇ ਹਰ ਵੇਲੇ, ਜਿਵੇਂ ਇੱਕ ਪਰਿਵਾਰ ਦੇ ਵਿੱਚ ਕੋਈ ਬੱਚਾ ਹਰ ਵੇਲੇ ਆਪਦੇ ਪਰਿਵਾਰ ਦੇ ਉਲਟ ਚੱਲਦਾ, ਆਪਦੇ ਮਾਪਿਆਂ ਦੇ ਉਲਟ ਚੱਲਦਾ, ਭਾਲਦਾ ਹੈਗਾ ਉਹ ਮਾਪਿਆਂ ਦੇ ਕੋਲੋਂ ਜਾਂ ਪੂਰੇ ਪਰਿਵਾਰ ਕੋਲੋਂ ਸਤਿਕਾਰ, ਕਿੱਥੇ ਮਿਲ ਜੂ? ਕੰਮ ਕਰੀਏ ਤਿਰਸਕਾਰ ਲੈਣ ਵਾਲੇ, ਇਹ ਭਾਲੀਏ ਸਤਿਕਾਰ, ਇਹ ਤਾਂ ਨਹੀਂ ਨਾ ਹੋਣਾ। ਹੁਣ ਜਦੋਂ ਸਾਡੀ ਕੌਮ ਦੇ, ਸਾਡੇ ਧਰਮ ਦੇ ਇਤਿਹਾਸ ਨੂੰ ਲੋਕ ਇੱਕ ਤਾਂ ਚਲੋ ਤਰੋੜਨ ਮਰੋੜਨ ਵਾਲਾ ਕੰਮ ਚੱਲਦਾ, ਸ਼ਾਸਕਾਂ ਨੇ ਇੱਕ ਨੈਰੇਟਿਵ ਸਿਰਜੇ ਜਾਂਦੇ ਆ ਵੀ ਇਹਨਾਂ 'ਚ ਤਾਂ ਬਹੁਤ ਜ਼ੁਲਮ ਹੁੰਦਾ, ਧੱਕਾ ਹੁੰਦਾ। ਭਾਈ ਜੇ ਇੰਨਾ ਜ਼ੁਲਮ ਤੇ ਧੱਕਾ ਹੁੰਦਾ ਹੋਵੇ ਨਾ, ਤਾਂ ਸਾਰੇ ਯੂਪੀ ਬਿਹਾਰ ਦੇ ਲੋਕ ਇੱਧਰ ਨੂੰ ਭੱਜੇ ਨਾ ਆਉਣ। ਆ ਸਾਡੇ ਸੋਸ਼ਲ ਮੀਡੀਆ ਤੇ ਇੱਕ ਸਾਡਾ ਸਿੱਖ ਸੰਘਰਸ਼ ਨਾਲ ਸ਼ਹੀਦ ਹੈਗਾ ਸਿੰਘ, ਉਹਨਾਂ ਦੇ ਪਰਿਵਾਰ ਚੋਂ ਮੁੰਡਾ ਫੌਜ 'ਚ ਆ, ਉਹ ਬਾਵਾ ਸਰਗਰਮ ਰਹਿੰਦਾ। ਉਹ ਕਾਨਪੁਰ ਯੂਪੀ ਬਿਹਾਰ ਵਾਲੇ ਪਾਸੇ ਦੀਆਂ ਗੱਲਾਂ ਬਹੁਤ ਲਿਖਦਾ। ਉਹ ਕਹਿੰਦਾ ਵੀ ਕੱਲ ਪਰਸੋਂ ਵੀ ਉਹਨੇ ਲਿਖਿਆ ਵੀ ਇੱਧਰਲੇ ਲੋਕ ਜਦੋਂ ਗੱਲਾਂ ਕਰਦੇ ਆ ਨਾ, ਉਹ ਕਹਿੰਦੇ ਨੇ ਵੀ ਚੱਲ ਜੇ ਕੁਝ ਹੋਰ ਨਹੀਂ ਤਾਂ ਬਸ ਤੂੰ ਪੰਜਾਬ ਚਲੇ ਜਾ, ਵੀ ਉੱਥੇ ਤੂੰ ਭੁੱਖਾ ਨਹੀਂ ਮਰੇਗਾ, ਜੇ ਹੋਰ ਨਹੀਂ ਤਾਂ ਤੈਨੂੰ ਗੁਰਦੁਆਰੇ ਚੋਂ ਰੋਟੀ ਰੱਜਵੀਂ ਮਿਲ ਜੂ। ਸਾਰੇ ਭਾਰਤ ਦੇ ਦੱਬੇ ਕੁਚਲੇ, ਨਿਮਾਣੇ ਲਤਾੜੇ, ਲੋੜਵੰਦ ਲੋਕ, ਚਾਹੇ ਉਹ ਸਾਡੇ ਲਈ ਸਮੱਸਿਆ ਬਣੇ ਹੋਏ ਨੇ, ਆਪਾਂ ਉਹ ਵੀ ਗੱਲ ਹੁਣੀ ਕਰਨੀ ਆ, ਉਹਨਾਂ ਲਈ ਪੰਜਾਬ ਖਿੱਚ ਦਾ ਕਾਰਨ ਕਿਉਂ ਆ? ਸਾਰੇ ਭਾਰਤ ਦੇ ਲੋਕ ਛਿੱਤਰ ਫੇਰਦੇ ਆ ਉਹਨਾਂ ਦੇ, ਮਹਾਰਾਸ਼ਟਰ ਦੇ ਜਾਂ ਹੋਰਨਾਂ ਦੇ, ਕਿਉਂਕਿ ਉਹਨਾਂ ਦੇ ਕਰਕੇ ਉੱਥੋਂ ਦੇ ਲੋਕਾਂ ਦੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਖਤਰਾ ਪੈਦਾ ਹੁੰਦਾ, ਜਿਵੇਂ ਆਪਣੇ ਵੀ ਇਹ ਸਮੱਸਿਆ ਹੈਗੀ। ਪੰਜਾਬ ਇੱਕ ਇਹੋ ਜਿਹੀ ਧਰਤੀ ਆ ਜਿਹਨੂੰ ਜਾਂ ਇਹ ਸਿੱਖ ਧਰਮ ਨੂੰ, ਪੰਥ ਨੂੰ ਤੇ ਪੰਜਾਬ ਨੂੰ ਜਿਹੜਾ ਬੇਦਾਵਾ ਦੇ ਰਿਹਾ, ਜਿਹੜਾ ਦਗਾ ਕਮਾ ਰਿਹਾ, ਜਿਹੜਾ ਇਹਦੇ ਉਲਟ ਚੱਲ ਰਿਹਾ, ਉਹ ਆਪ ਦੇ ਆਪ ਨਾਲ ਪਾਪ ਕਮਾ ਰਿਹਾ। ਹੁਣ ਇਹਦੇ ਬਹੁਤ ਸਾਰੇ ਰਾਹ ਹੋ ਸਕਦੇ ਆ ਪਾਪ ਕਮਾਉਣ ਦੇ, ਦਗਾ ਕਮਾਉਣ ਦੇ। ਇੱਕ ਤਾਂ ਆਹੀ ਆ ਬਈ ਇਹੋ ਜਿਹੀਆਂ ਹਰਕਤਾਂ ਕਰੋ, ਕਰਤੂਤਾਂ ਕਰੋ ਇਹੋ ਜਿਹੀਆਂ ਜਿਹਦੇ ਨਾਲ ਲੋਕਾਂ ਦੇ ਦਿਲ ਦਿਮਾਗ ਵਿੱਚ ਸਾਡੇ ਬਾਰੇ ਇਹ ਜਾਵੇ ਵੀ ਬੜੇ ਗੰਦੇ ਲੋਕ ਨੇ, ਜਿਵੇਂ ਯੋਗਰਾਜ ਨੇ ਜਾਂ ਕਈਆਂ ਹੋਰਾਂ ਨੇ ਚੰਦ ਚਾੜੇ ਨੇ। ਦੂਜਾ ਹੈਗਾ ਬਈ ਆਪਣੇ ਧਰਮ ਦੇ ਖਿਲਾਫ ਲੋਕਾਂ 'ਚ ਨਫ਼ਰਤ ਪੈਦਾ ਕਰਨ ਵਾਲੀਆਂ ਹਰਕਤਾਂ ਕਰੋ। ਮੈਂ ਅਕਸਰ ਕਹਿਣਾ ਹੁੰਦਾ ਵੀ ਦੁਨੀਆ ਭਰ ਦੇ ਵਿੱਚ ਜਿੱਥੇ ਮਰਜ਼ੀ ਹੋਈਏ, ਆਪਾਂ ਆਪਣੀ ਕੌਮ ਦੇ ਅੰਬੈਸਡਰ, ਦੂਤ ਵਜੋਂ ਵਿਚਰੀਏ। ਸਾਡੀ ਕੋਈ ਵੀ ਹਰਕਤ ਇਹੋ ਜਿਹੀ ਨਾ ਹੋਵੇ ਜਿਹਨੂੰ ਦੇਖ ਕੇ ਦੂਜਾ ਬੰਦਾ ਦੂਜੀ ਕੌਮ ਦਾ ਜਾਂ ਧਰਮ ਦਾ, ਸਿੱਖਾਂ ਨਾਲ ਜਾਂ ਸਾਡੀ ਧਰਤੀ ਨਾਲ ਨਫ਼ਰਤ ਕਰੇ। ਅਸੀਂ ਇਹੋ ਜਿਹੇ ਕੰਮ ਕਰੀਏ ਜਿਹਦੇ ਨਾਲ ਦੂਜੀਆਂ ਧਰਮਾਂ, ਕੌਮਾਂ ਦੇ ਲੋਕ ਕਹਿਣ ਵੀ ਯਾਰ ਇਹ ਬੰਦੇ ਕਿੱਥੋਂ ਦੇ ਆ, ਕੌਣ ਆ ਯਾਰ, ਬੜੇ ਵਧੀਆ ਬੰਦੇ ਨੇ ਇਹ। ਜਿਵੇਂ ਕਰੋਨਾ ਕਾਲ ਦੇ ਵਿੱਚ ਜਾਂ ਕਈ ਹੋਰ ਔਖੇ ਵਕਤਾਂ ਦੇ ਵਿੱਚ ਸਾਡੇ ਬੰਦਿਆਂ ਨੇ ਇਹੋ ਜਿਹੇ ਕੰਮ ਕੀਤੇ ਵੀ ਨੇ, ਕਰਨੇ ਚਾਹੀਦੇ। ਪਰ ਇਹ ਵੀ ਨਹੀਂ ਹੈਗਾ ਬਈ ਜਿੱਥੇ ਆਪਣਾ ਤਿਰਸਕਾਰ ਹੋ ਰਿਹਾ ਹੋਵੇ, ਆਪਣਾ ਐਕਸਪਲੋਇਟੇਸ਼ਨ ਹੋ ਰਹੀ ਹੋਵੇ, ਤੇ ਆਪਾਂ ਉੱਥੇ ਵੀ ਐਵੇਂ ਆਪਦੇ ਖਰਾਬਾ ਕਰਾ ਕੇ ਲੋਕਾਂ ਦੇ ਲਈ ਫਾਇਦਾ ਕਰੀਏ। ਗੁਰੂ ਕੇ ਲੰਗਰ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ, ਉਹਨਾਂ ਦਾ ਰੂਪ ਸਰੂਪ ਕੀ ਹੋਣਾ ਚਾਹੀਦਾ, ਜਾਂ ਸਾਡੇ ਦਸਵੰਧ ਦੀ ਵਰਤੋਂ ਕਿੱਥੇ ਹੋਣੀ ਚਾਹੀਦੀ ਆ, ਇਹ ਸਾਨੂੰ ਸਾਰਾ ਖਿਆਲ ਰੱਖਣਾ ਆਉਣਾ ਚਾਹੀਦਾ। ਸਾਰੇ ਦੁਨੀਆ ਭਰ ਦੇ ਵਿੱਚ ਤਾਂ ਬਹੁਤ ਲੋਕ, ਦੂਜੀਆਂ ਕੌਮਾਂ ਧਰਮਾਂ ਦੇ ਲੋਕ ਸਾਡਾ ਸਤਿਕਾਰ ਕਰਨ ਲੱਗ ਪਏ, ਜਿਨ੍ਹਾਂ ਨੂੰ ਸਾਡੇ ਬਾਰੇ ਪਤਾ ਲੱਗਿਆ। ਕਈ ਮਾਰ ਦਿੰਦੇ ਆ ਨਾ ਚਵਲ ਵੀ ਕੀ ਖੱਟਿਆ ਜੀ 1984 ਤੋਂ ਬਾਅਦ। ਮੈਂ ਕਹਿੰਦਾ ਸਾਡੀ ਪਛਾਣ ਦੁਨੀਆ ਭਰ ਦੇ ਵਿੱਚ ਇਸ ਸੰਘਰਸ਼ ਕਰਕੇ ਬਣੀ ਵੀ ਇਹ ਹਿੰਦੂ ਨਹੀਂ ਹੈਗੇ, ਨਾ ਇਹ ਇੰਡੀਅਨ ਨੇ, ਇਹ ਕੇਸਾਂ ਵਾਲੇ ਹਿੰਦੂ ਨਹੀਂ ਹੈਗੇ। ਇਹ ਤਾਂ ਹਿੰਦੂ ਦੇ ਸ਼ਿਕਾਰ ਨੇ, ਵਿਕਟਮ ਨੇ। ਉੱਥੇ ਇਹਨਾਂ ਦਾ ਧਰਮ, ਬੋਲੀ, ਸੱਭਿਆਚਾਰ ਸਾਰਾ ਕੁਝ ਉਹ ਖਤਮ ਕਰਨ ਨੂੰ ਫਿਰਦੇ ਆ। ਇਹਨਾਂ ਦੇ ਧਰਮ ਨੂੰ, ਇਹਨਾਂ ਦੀ ਨਸਲਕੁਸ਼ੀ ਹੋ ਰਹੀ ਆ, ਇਹ ਆਪਦਾ ਬਚਾਉਣ ਨੂੰ, ਖਾਲਿਸਤਾਨ ਬਣਾਉਣ ਨੂੰ ਫਿਰਦੇ। ਤਾਂ ਸਾਡੀ ਇਸ ਸੰਘਰਸ਼ ਦੇ ਨਾਲ ਦੁਨੀਆ ਭਰ ਦੇ ਵਿੱਚ ਪਛਾਣ ਵਧੀ, ਤੇ ਹੁਣ ਦੂਜੀਆਂ ਕੌਮਾਂ ਧਰਮਾਂ ਦੇ ਲੋਕ ਜਾਣਦੇ ਨੇ ਵੀ ਇਹ ਆਪਦੇ ਰਾਜ ਭਾਗ ਦੀ ਲੜਾਈ ਲੜ ਰਹੇ ਨੇ। ਕਦੋਂ ਬਣਦਾ, ਕਿਵੇਂ ਬਣਦਾ, ਉਹ ਇੱਕ ਜੁਦਾ ਮਸਲਾ। ਪਰ
ਜਦੋਂ ਅਸੀਂ ਮਹਿਕਾਂ ਵੰਡਦੇ ਫੁੱਲ ਵਾਂਗ ਖੇਡਾਂਗੇ, ਉਹ ਵੀ ਸਾਡੀ ਆਪਣੇ ਅੰਦਰੋਂ ਭਾਵਨਾ ਹੋਊਗੀ। ਜਦੋਂ ਅਸੀਂ ਭੈੜੀਆਂ ਕਰਤੂਤਾਂ ਕਰਕੇ ਆਲੇ ਦੁਆਲੇ ਵਿੱਚ ਮੁਸ਼ਕ ਖਿਲਾਰਾਂਗੇ, ਉਹ ਵੀ ਸਾਡੀ ਭਾਵਨਾ ਹੋਊਗੀ। ਹੁਣ ਹਰੇਕ ਬੰਦੇ ਨੂੰ ਰੱਬ ਨੇ ਅਕਲ ਦਿੱਤੀ ਆ। ਯੋਗਰਾਜ ਨੂੰ ਕਿਹੜਾ ਪਤਾ ਨਹੀਂ ਸੀ ਵੀ ਮੈਂ ਕੀ ਕਰਨ ਲੱਗਿਆ ਹੋਇਆ, ਉਹਨੂੰ ਇਹ ਵੀ ਪਤਾ ਵਾ ਵੀ ਮੇਰਾ ਵਿਰੋਧ ਹੋਊਗਾ। ਤੇ ਜੇ ਹੁਣ ਕਵੇ ਕਿ ਮੇਰੇ ਤੋਂ ਐਂ ਹੋ ਗਿਆ, ਉਹ ਹੋ ਗਿਆ, ਫਿਰ ਉਹ ਤਾਂ ਕੋਈ ਬੰਦੇ ਵਾਲੀ ਗੱਲ ਨਹੀਂ ਹੈਗੀ ਨਾ। ਤੋ ਇਸੇ ਤਰੀਕੇ ਨਾਲ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਬਈ ਦਲਜੀਤ ਦੋਸਾਂਝ ਨੂੰ ਵੀ ਪਤਾ ਹੀ ਸੀ ਵੀ ਜਿਵੇਂ ਹੋਰਨਾਂ ਮੁਲਕਾਂ ਦੇ ਲੋਕ ਆਪਦੇ ਝੰਡੇ ਲੈ ਕੇ ਆ ਜਾਂਦੇ ਨੇ ਤੇ ਮੈਂ ਬਰਦਾਸ਼ਤ ਕਰਦਾ, ਤੇ ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਦੂਜਾ ਗੁੱਸੇ ਨਹੀਂ ਹੁੰਦਾ। ਤੇ ਜੇ ਆ ਖਾਲਿਸਤਾਨ ਉੱਤੇ ਲਿਖਿਆ ਹੋਇਆ ਖੰਡੇ ਕਿਰਪਾਨਾਂ ਬਣੇ ਨੇ ਇਹ ਆ ਗਏ ਆ, ਤਾਂ ਫਿਰ ਕੀ ਇੱਥੇ ਬੰਬ ਡਿੱਗ ਪਿਆ? ਤੂੰ ਆਪਦਾ ਜਿਹੜਾ ਨੱਚੀ ਗਾਈ ਜਾਣਾ ਗਾਈ ਜਾ, ਤੈਨੂੰ ਕਿਸੇ ਨੇ ਕੀ ਕਹਿਤਾ ਉੱਥੇ? ਪਰ ਇਹ ਜਿਹੜੀ ਅੰਦਰ ਕੋਈ ਬਿਮਾਰੀ ਹੁੰਦੀ ਆ ਜਿਹਦੀ ਕਰਕੇ ਇਹ ਲੋਕ ਇਸ ਤਰ੍ਹਾਂ ਕਰਦੇ ਨੇ। ਕੱਲ ਹੁਣ ਆਪਾਂ ਇੱਕ ਹੋਰ ਕਰੀਏ ਬਈ ਪੰਜਾਬ ਜਿਹੜਾ ਹੈ ਜਾਂ ਪੰਥ ਜਿਹੜਾ ਹੈ, ਉਹਦੇ ਹੱਕ 'ਚ ਭੁਗਤਣ ਵਾਲਾ, ਮਾਹੌਲ ਸਿਰਜਣ ਵਾਲਾ, ਉਹ ਵੀ ਆਪਣੇ ਚੋਂ ਹੀ ਨਿਕਲਣਾ ਕੰਮ, ਇਹਦੇ ਉਲਟ ਵੀ ਆਪਣੇ ਵਿੱਚੋਂ ਹੀ ਨਿਕਲਣਾ। ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਾਂ ਸਿੱਖ ਸੰਘਰਸ਼ ਦੇ ਵਿੱਚ ਵੀ ਬੜਾ ਉਹਨਾਂ ਦਾ ਪੋਜ਼ਿਟਿਵ ਰੋਲ ਰਿਹਾ। ਪੱਤਰਕਾਰ ਨੇ ਸਰਦਾਰ ਕਰਮਜੀਤ ਸਿੰਘ, ਉਹਨਾਂ ਨੇ ਭਾਈ ਨਰਾਇਣ ਸਿੰਘ ਚੌੜੇ ਨਾਲ ਸਿੱਖ ਸੰਘਰਸ਼ ਦੇ ਅਹਿਮ ਡਾਕੂਮੈਂਟ ਇਕੱਠੇ ਕਰਕੇ ਕਿਤਾਬ ਵੀ ਜਿਹੜੀ ਪੰਥਕ ਦਸਤਾਵੇਜ਼, ਜਿਹਦੇ 'ਚ ਸਾਡੇ ਸੰਘਰਸ਼ ਦੇ ਸਾਰੇ ਡਾਕੂਮੈਂਟ, ਖਾੜਕੂ ਲਹਿਰ ਵੇਲੇ ਦੇ ਵੱਡੇ ਸਾਰੇ ਉਹਦੇ 'ਚ ਹੈਗੇ, ਉਹ ਕੀਤੀ। ਹੋਰ ਵੀ ਬਹੁਤ ਉਹਨਾਂ ਦਾ ਯੋਗਦਾਨ ਹੈ। ਅੱਜ ਉਹਨਾਂ ਦਾ ਮੈਂ ਲਿਖਿਆ ਕਿਤੇ ਪੜ੍ਹ ਰਿਹਾ ਸੀਗਾ ਵੀ ਯਾਰ ਹੁਸਤਿੰਦਰ ਨਾਂ ਦਾ ਗਾਇਕ ਆ ਭਦੌੜ ਦਾ, ਵੀ ਉਹਨੇ ਕੋਈ ਗਾਣਾ ਬੜਾ ਵਧੀਆ ਲਿਖਿਆ। ਤੇ ਉਹ ਬਾਅਦ 'ਚ ਮੈਨੂੰ ਕੋਈ ਕੱਲ ਪਰਸੋਂ ਹੀ ਮੇਰਾ ਇੱਕ ਮਿੱਤਰ ਆ, ਉਹ 7 ਸਾਲ ਬਾਅਦ ਜੇਲ੍ਹ ਚੋਂ ਪਿਛਲੇ ਹਫ਼ਤੇ ਰਿਲੀਜ਼ ਹੋਇਆ। 2 ਜਣੇ ਸੀਗੇ ਮੇਰੇ ਤੋਂ ਅੰਮ੍ਰਿਤਸਰੋਂ ਮੇਰੇ ਕੋਲੇ ਰਹਿੰਦੇ ਹੋਏ, ਇਹਨਾਂ ਨੂੰ 2019 ਚ 29 ਮਈ ਨੂੰ ਫੜ ਲਿਆ ਸੀ। ਉਹ ਕੱਲ ਆਇਆ ਤੇ ਅੱਜ ਉਹਦਾ ਜਦੋਂ ਮਿਲ ਕੇ ਗਿਆ ਵਿਚਾਰਾ ਆਉਣ ਸਾਰੀ, ਤੇ ਕੱਲ ਉਹਦਾ ਫੋਨ ਅੱਜ ਉਹਦਾ ਫੋਨ ਆਇਆ ਤੇ ਉਹਨੇ ਵੀ ਕਿਹਾ, ਕਹਿੰਦਾ ਭਾਜੀ ਇੱਕ ਗਾਣੇ ਦੀ ਬੜੀ ਚਰਚਾ। ਮੈਂ ਕਿਹਾ ਯਾਰ ਆਪਾਂ ਵੀ ਸੁਣੀਏ। ਉਹ ਗਾਣਾ ਹੁਸਤਿੰਦਰ ਦਾ ਹੈਗਾ, ਜਿਹਦੇ ਵਿੱਚ ਉਹਨੇ ਪੰਜਾਬ ਦੇ ਬਾਰੇ ਗੱਲ ਕੀਤੀ। ਹੁਸਤਿੰਦਰ ਦਾ ਗਾਣਾ ਪੰਜਾਬ ਬਾਰੇ, ਗਾਣੇ ਦਾ ਨਾਂ ਆ ਪੰਜਾਬ ਬਾਰੇ। ਹੁਣ ਇਹ ਵੀ ਇੱਕ ਗਾਇਕ ਆ, ਇਹਦਾ ਇਹ ਗਾਣਾ ਜਦੋਂ ਮੈਂ ਸੁਣਿਆ, ਹੇਠਾਂ ਕਮੈਂਟ 'ਚ ਵੀ ਕਿਸੇ ਨੇ ਲਿਖਿਆ ਹੋਇਆ ਸੀ, ਉਹ ਸੱਚੀ ਗੱਲ ਲਿਖੀ ਹੋਈ ਸੀ ਕਿ ਯਾਰ ਜੇ ਇਹ ਗਾਣਾ ਸੁਣ ਕੇ ਤੁਹਾਡੀ ਅੱਖ ਨਹੀਂ ਨਾ ਭਰੀ। ਗਾਣਾ ਕੀ ਆ? ਉਹ ਪੰਜਾਬ ਦੇ ਦਰਦ ਦੀ ਗੱਲ ਦੱਸਦਾ ਹੋਇਆ, ਪੰਜਾਬ ਦੀ ਜਵਾਨੀ ਨੂੰ ਲਲਕਾਰ ਰਿਹਾ ਗਾਣਾ ਕਿ ਪੰਜਾਬ ਤੇਰੀ ਧਰਤੀ ਆ, ਤੂੰ ਇਹਨੂੰ ਛੱਡ ਕੇ ਜਾਣਾ, ਤੇਰੀ ਮੌਜ ਆਈਲੈਟਸ ਕਰਕੇ, ਇੱਥੇ ਤੇਰੇ ਬਿਨਾ ਕੁਝ ਇਹ ਨਹੀਂ ਵੀ ਗੱਡਾ ਖੜਾ, ਪਰ ਤੇਰਾ ਫਰਜ਼ ਬਣ। ਤੋ ਜਿਹੜਾ ਫਰਜ਼ ਵਾ ਵੀ ਪੰਜਾਬ ਬਾਰੇ ਸੋਚੋ ਯਾਰ, ਪੰਜਾਬ ਬਾਰੇ ਸੋਚੋ। ਇਦਾਂ ਦੀ ਉਹਦੀ ਕਹਾਣੀ ਆ, ਬੜਾ ਚੰਗਾ। ਉਹਦੀ ਫਿਲਮਾਂਕਣ ਵੀਡੀਓ ਵੀ ਸੋਹਣੀ ਸੀ। ਪਰ ਜੇ ਆਪਾਂ ਹੁਣ ਇਸ ਗਾਣੇ ਕਰਕੇ ਇਸ ਨੌਜਵਾਨ ਦੀ, ਹੁਸਤਿੰਦਰ ਦੀ, ਪੰਜਾਬ ਬਾਰੇ, ਉਸ ਗਾਣੇ ਦਾ ਨਾਮ ਪੰਜਾਬ ਬਾਰੇ, ਉਹਦੀ ਸਿਫਤ ਕਰ ਰਹੇ ਆ। ਬਹੁਤ ਹੋਰ ਵੀ ਕਈਆਂ ਨੇ ਕਰਨੀ ਆ। ਹੁਣ ਜੇ ਕਰਮਜੀਤ ਸਿੰਘ ਵਰਗਾ ਸੁਹਿਰਦ ਬੰਦਾ ਕਰ ਰਿਹਾ, ਨਾਮਵਰ ਸ਼ਖਸੀਅਤ, ਜੇ ਆ ਸਿੱਖ ਸੰਘਰਸ਼ ਦਾ ਇੱਕ ਯੋਧਾ ਜਿਹੜਾ 7 ਸਾਲ ਜੇਲ੍ਹ ਕੱਟ ਕੇ ਆਇਆ ਕੌਮ ਲਈ, ਤੇ ਸਾਡੀ ਕੌਮ ਨੂੰ ਉਹਨਾਂ ਦਾ ਚੇਤਾ ਜਿਨ੍ਹਾਂ ਦੇ ਮਗਰ 200-300 ਹੁੱਲੇ ਹੁੱਲੇ ਕਰਨ ਵਾਲੇ ਆ ਵੀ ਜਿੰਦਾਬਾਦ ਜਿੰਦਾਬਾਦ। ਮੈਂ ਕੱਲ ਇੱਥੇ ਹੱਸਦਾ ਸੀਗਾ, ਮੈਂ ਕਿਹਾ ਤੁਸੀਂ ਆਪਦੀ ਜਵਾਨੀ ਕੌਮ ਦੇ ਲੇਖੇ ਲਾਦੀ, ਇੱਥੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਤੁਸੀਂ ਗਏ ਵੀ ਹੋ ਜੇਲ੍ਹ 'ਚ। ਤੇ ਇੰਡੀਅਨ ਸਟੇਟ ਤੁਹਾਡੇ ਤੇ ਇੰਨੀ ਦੁਖੀ ਆ ਵੀ ਤੁਹਾਨੂੰ ਮਰਵਾਉਣ ਨੂੰ ਫਿਰਦੇ ਆ। ਹੋ ਸਕਦਾ ਤੁਹਾਡੇ ਕਰਕੇ ਮੈਨੂੰ ਵੀ ਸੇਕ ਲੱਗੇ, ਕਿਉਂਕਿ ਇਹ ਜਿਹੜੇ ਮੇਰਾ ਭਰਾ ਆ, ਜਿਹਦੀ ਮੈਂ ਗੱਲ ਕਰ ਰਿਹਾ, ਇਹ ਹਰਮੀਤ ਸਿੰਘ PhD, ਜਿਹਨੂੰ ਲਾਹੌਰ ਦੇ ਵਿੱਚ ਏਜੰਸੀਆਂ ਨੇ ਕਤਲ ਕਰਵਾਇਆ। ਆ ਜਿਹੜੀਆਂ ਇੰਡੀਅਨ ਏਜੰਸੀਆਂ ਨੇ ਸਾਰੇ ਸੰਸਾਰ ਭਰ ਦੇ ਵਿੱਚ ਕਤਲੇਆਮ ਸ਼ੁਰੂ ਕਰਾਇਆ ਨਾ, ਜਥੇਦਾਰ ਨਿੱਜਰ ਦਾ ਹੋਇਆ, ਸਾਡੇ ਖੰਡੇ ਵੀਰ ਦਾ ਹੋਇਆ, ਤੇ ਹੋਰ ਬਹੁਤ ਸਾਰੇ ਨੇ, ਜਿਨ੍ਹਾਂ ਵਿੱਚੋਂ ਭਾਈ ਆਪਣੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਫੇਲ ਹੋ ਗਿਆ ਕੰਮ, ਤੇ ਹੋਰ ਬਹੁਤ ਸਾਰੇ ਜਿਨ੍ਹਾਂ ਬਾਰੇ FBI ਨੇ ਜਾਂ ਅੱਡ ਅੱਡ ਮੁਲਕਾਂ ਦੀਆਂ ਏਜੰਸੀਆਂ ਨੇ ਕਿਹਾ ਭਾਈ ਅਲਰਟ ਰਹੋ। ਤੋਂ ਉਸ ਕੜੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕਤਲ ਕੀਤਾ, ਸਭ ਤੋਂ ਪਹਿਲੀ ਜਿਹੜੀ ਸ਼ਹਾਦਤ ਆ ਏਜੰਸੀਆਂ ਨੇ, ਇੰਡੀਆ ਨੇ ਜਿਹੜੀ, ਉਹਦੀ ਸੀ ਆਪਣੇ ਭਾਈ ਹਰਮੀਤ ਸਿੰਘ PhD।
ਇਹ ਜਿਹੜੇ ਮੇਰੇ ਵਾਲੇ ਮਿੱਤਰ ਨੇ ਇਹ ਉਸ ਉਹਦੇ ਭਾਈ ਹਰਮੀਤ ਸਿੰਘ PhD ਦੇ ਨਾਲ ਇਹ ਸੀਗੇ। ਤੋ ਉਸ ਮਾਮਲੇ ਵਿੱਚ ਮੈਨੂੰ ਇਸ ਗੱਲ ਦਾ ਆਉਂਦਾ ਸੀ ਕਿ ਉਹ ਫੱਕਰ ਬੰਦਾ, ਉਹ ਕਹਿੰਦਾ ਭਾਜੀ ਆਪਾਂ ਕਿਹੜਾ ਦੁਨੀਆ ਨੂੰ ਨੌ ਚਚਾਉਣ ਲਈ ਬਣਾਉਣ ਲਈ ਇਹ ਕੀਤਾ, ਆਪਾਂ ਤਾਂ ਆਪਦੀ ਸੇਵਾ ਕੀਤੀ ਆ। ਸੱਚੇ ਪਾਤਸ਼ਾਹ ਜੇ ਕਿਤੇ ਮਨਜ਼ੂਰ ਕਰ ਲੈਂਦੇ ਤਾਂ ਗੱਲ ਹੀ ਕੋਈ ਨਹੀਂ ਸੀ। ਉਹ ਇਹ ਗੱਲ ਦਾ ਮੈਨੂੰ ਬੜਾ ਫਖਰ ਆਉਂਦਾ ਕਿ ਸਾਡੀ ਕੌਮ ਦੇ ਵਿੱਚ ਇਹ ਜਜ਼ਬਾ ਹੈ। ਅੱਜ ਬਾਬੇ ਬਖਸ਼ੀਸ਼ ਸਿੰਘ ਨਾਲ ਫੋਨ ਤੇ ਘੱਟੋ ਘੱਟ 40-45 ਮਿੰਟ ਗੱਲਬਾਤ ਕਰਦੇ ਆ। ਇਹੀ ਮੈਂ ਉਹਨੂੰ ਕਹਿ ਰਿਹਾ ਸੀਗਾ ਵੀ ਚਾਹੇ ਸਾਰੀ ਦੁਨੀਆ ਆਬਾ ਤਬਾ ਬੋਲੀ ਜਾਵੇ, ਯਾਰ ਚੰਗੇ ਹੋ ਤੁਸੀਂ, ਲੱਗੇ ਰਹਿੰਦੇ ਹੋ ਪੰਥ ਦੀ ਕੌਮ ਦੀ ਗੱਲ ਕਰਦੇ ਰਹਿੰਦੇ ਹੋ। ਇੱਕ ਪਾਸੇ ਤਾਂ ਸਾਡੀ ਕੌਮ ਦੇ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਪਤਾ ਆ ਵੀ ਇਸ ਕੰਮ ਦਾ ਅੰਤ ਕੀ ਆ, ਜਾਂ ਮੌਤ ਜਾਂ ਜੇਲ੍ਹ, ਪਰ ਉਹ ਬੇਪਰਵਾਹ ਹੋ ਕੇ ਪੰਥ ਦੀ ਲੜਾਈ ਲੜਦੇ ਆ। ਤੇ ਇਹ ਵੀ ਗੱਲ ਮੈਂ ਕਹਿ ਦੇਵਾਂ ਕਿ ਵੱਡੇ ਵੱਡੇ ਪੁਲਿਸ ਅਧਿਕਾਰੀ ਮੰਨਦੇ ਆ ਕਿ ਜੇਕਰ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਆਹ ਜਜ਼ਬਾ ਜਿੰਨਾ ਟਾਈਮ ਇਹ ਹੈਗਾ ਉਹਨਾਂ ਟਾਈਮ ਨਹੀਂ ਮਰਦੇ। ਜਿੱਦਣ ਸਾਰੇ ਜਿਹੋ ਜਿਹੇ ਸਿੱਖ ਬਣਾਉਂਦੇ ਫਿਰਦੇ ਆ, ਧੁੰਮੇ ਹੋਣੀ, ਢੱਡਰੀਆਂ ਵਾਲੇ, ਆਪਣੇ ਮਿਸ਼ਨਰੀਏ ਜਿਹੜੇ ਸਰਬਜੀਤ ਸਿੰਘ ਧੁੰਦੇ ਹੋਣੀ, ਜਿਹੋ ਜਿਹੇ ਉਹ ਸਿੱਖ ਬਣਾਉਂਦੇ ਫਿਰਦੇ ਆ, ਜਿੱਦਣ ਉਹ ਸਾਰੇ ਬਣ ਗਏ ਨਾ ਸਿਆਣੇ, ਕਿਉਂਕਿ ਇਹ ਜਿਹੜਾ ਕੰਮ ਆ ਨਾ ਕੌਮ ਲਈ, ਇਹ ਕਮਲਿਆਂ ਦਾ ਕੰਮ ਆ। ਇਸ਼ਕ ਜਿਹੜਾ ਹੁੰਦਾ ਉਹ ਹੈ ਹੀ ਕਮਲਿਆਂ ਦੀ ਖੇਡ। ਜਦੋਂ ਪਹਿਲੇ ਵਾਰ ਪਾਤਸ਼ਾਹ ਨੇ ਲਲਕਾਰ ਮਾਰੀ ਸ੍ਰੀ ਸਾਹਿਬ ਕੱਢ ਕੇ ਸੀਸ ਚਾਹੀਦਾ, ਨਹੀਂ ਕੋਈ ਆਇਆ। ਫਿਰ ਦੂਜੀ ਵਾਰ ਨਹੀਂ ਕੋਈ ਆਇਆ, ਤੀਜੀ ਵਾਰ ਆਇਆ ਨਾ। ਫਿਰ ਉਦੋਂ ਬਾਅਦ 5 ਵਾਰੀ ਗੁਰੂ ਪਾਤਸ਼ਾਹ ਨੇ ਸੀਸ ਮੰਗੇ। ਹੁਣ ਆਮ ਬੰਦਾ ਦੁਨਿਆਵੀ ਅੱਖ ਨਾਲ ਕਹੂਗਾ ਲੈ ਜਿਹੜਾ ਪਹਿਲਾ ਉੱਠਿਆ ਉਹ ਯਾਰ ਕਿੰਨਾ ਕੋਈ ਕਹੀਏ ਵੀ ਗੱਲ 3 ਵਾਰੀ ਕਹਿਣਾ ਪਿਆ ਗੁਰੂ। ਤੇ ਦੂਜੇ ਨੇ ਤਾਂ ਦੇਖ ਲਿਆ ਸੀ ਪਹਿਲੇ ਨੂੰ ਜੋ ਹੋਇਆ ਉੱਥੇ, ਤੇ ਤੀਜੇ ਨੇ 2 ਦੇਖੇ ਸੀ, ਚੌਥੇ ਨੇ 3 ਦੇਖੇ ਸੀ, ਪੰਜਵਾਂ ਜਿਹਨੂੰ ਆਮ ਦੁਨਿਆਵੀ ਗਿਣਤੀ ਮਿਣਤੀ ਵਾਲਾ ਕਹੂਗਾ ਯਾਰ ਸਭ ਤੋਂ ਲੇਟ ਉੱਠਿਆ, ਮੈਂ ਕਹਿੰਦਾ ਉਹ ਸਭ ਤੋਂ ਦਲੇਰ ਆ ਜਿਹਨੇ 4 ਨਾਲ ਹੋਇਆ ਦੇਖ ਲਿਆ ਸੀ ਵੀ ਅੰਦਰ ਲੈ ਕੇ ਗਏ ਆ ਤੇ ਸੀਸ ਧੌਣ ਨਾਲੋਂ ਧੜ ਨਾਲੋਂ ਵੱਖ ਕਰਨ ਦੀ ਉਹ ਸਾਰੀ ਕਹਾਣੀ ਜਿਹੜੀ ਸਾਰੇ ਸੰਸਾਰ ਵਿੱਚ ਸਿੱਖ ਢਾਡੀ ਰਾਗੀ ਸੁਣਾਉਂਦੇ ਨੇ। ਪਰ ਇਸ਼ਕ ਵਾ ਜਿਹੜਾ, ਉਹ ਇਸ਼ਕ ਇਹੀ ਬਾਤ ਪਾਉਂਦਾ ਹੁੰਦਾ। ਇਸ਼ਕ 'ਚ ਮਖਬੂਰ ਹੋਇਆ ਨੂੰ ਇਹੀ ਦਿਖਦਾ ਸੀ ਵੀ ਗੁਰੂ ਪਾਤਸ਼ਾਹ ਅਸੀਂ ਤੇਰੇ ਆ, ਸੀਸ ਤੇਰਾ, ਤੂੰ ਜੋ ਕਰਨਾ ਤੇਰੀ ਮੌਤ। ਇਹੀ ਇਸ਼ਕ ਜਿਹੜਾ ਹੈ ਅੱਜ ਦੀ ਸਿੱਖ ਨੌਜਵਾਨੀ ਨੂੰ ਆ, ਜਿਹੜੇ ਕੌਮ ਲਈ, ਧਰਮ ਲਈ, ਪੰਥ ਦੇ ਦੁਸ਼ਮਣਾਂ ਨੂੰ ਸੋਧੇ ਲਾਉਣ ਲਈ ਜਾਂ ਆਪਦੇ ਫਰਜ਼ ਨਿਭਾਉਣ ਦੇ ਵਿਚਾਰੇ ਇਹ ਪਰਵਾਹ ਨਹੀਂ ਕਰਦੇ ਵੀ ਸਾਡੀ ਕੌਮ ਨੂੰ ਪਤਾ ਵੀ ਹੋਊਗਾ। ਅੱਜ ਦੀ ਤਰੀਕ ਵਿੱਚ ਇਹ ਸਾਨੂੰ ਬਹੁਤ ਮਾੜਾ ਤੇ ਗੰਦਾ ਰਾਹ ਟੱਕਰ ਗਿਆ ਵਾ ਕਿ ਬੱਲੇ ਬੱਲੇ। ਮੈਂ ਇਸ ਟਾਈਮ ਚਲੋ ਜੇਲ੍ਹ 'ਚ, ਸੱਚੇ ਪਾਤਸ਼ਾਹ ਨੂੰ ਜੇਲ੍ਹ 'ਚੋਂ ਲੈ ਆਉਣ ਬੰਦੇ ਨੂੰ, ਉਹਨੂੰ ਮੈਂ ਕਹਿੰਦਾ ਹੁੰਦਾ ਸੀ 5-10 ਸਾਲ ਪਹਿਲਾਂ ਦੀ ਗੱਲ ਆ ਬਈ ਤੁਸੀਂ ਇੰਨੇ ਜੋਗੇ ਹੈਗੇ ਹੋ ਵੀ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਕੋਲੇ એનર્ਜੀ ਆ, ਨਵੇਂ ਮੁੰਡੇ ਹੋ ਵੀ ਤੁਸੀਂ ਉਹਨਾਂ ਨੌਜਵਾਨਾਂ ਦੇ ਖਿਲਾਫ ਮਾੜਾ ਮਾਹੌਲ ਸਿਰਜਦੇ ਹੋ ਜਿਹੜੇ ਤੁਹਾਤੋਂ ਪਹਿਲਾਂ ਕੌਮ ਦੀ ਲੜਾਈ ਲੜੇ। ਮੈਂ ਇਹ ਤਾਂ ਮੰਨਦਾ ਵੀ ਉਹਨਾਂ 'ਚ ਨੁਕਸ ਸੀ, ਘਾਟਾਂ ਸੀ, ਕਮਜ਼ੋਰੀਆਂ ਸੀ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਉਹ ਉਦੋਂ ਘਰੋਂ ਨਿਕਲੇ ਸੀ ਜਦੋਂ ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਸੀ ਕਿ ਹੁਣ ਲਾਸ਼ ਘਰਦਿਆਂ ਨੂੰ ਮਿਲੂ ਕਿ ਨਹੀਂ ਮਿਲੂ। ਮੈਂ ਕਿਹਾ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਬਿੱਟੂ, ਭਾਈ ਕੰਵਰ ਸਿੰਘ ਧਾਮੀ ਜਾਂ ਭਾਈ ਲਾਹੌਰੀਆ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਮਨਜਿੰਦਰ ਸਿੰਘ ਈਸੀ, ਗਿਆਨ ਸਿੰਘ ਲੀਲ, ਵੀਰਿੰਦਰਪਾਲ ਸਿੰਘ ਸਨੀ ਸਾਹੌਲੀ, ਤੇ ਏਦਾਂ ਜਿਹੜੇ ਮੇਰੇ ਮਤਲਬ ਵਾਕਫੀਅਤ ਵਾਲੇ ਸਾਡੇ ਸਿੰਘ ਸੀਗੇ, ਦਾਇਆ ਸਿੰਘ ਲਾਹੌਰੀਏ ਹੋਣੀ, ਹਰਨੇਕ ਸਿੰਘ ਭੱਪ। ਮੈਂ ਗੱਲ ਉਹਨੂੰ ਕਹਿੰਦੇ, ਮੈਂ ਕਿਹਾ ਯਾਰ ਇਹ ਸਾਰੇ ਸਾਡੇ ਵਰਗੇ ਨੇ, ਇਹਨਾਂ 'ਚ ਬਥੇਰੀਆਂ ਘਾਟਾਂ, ਗੜਬੜਾਂ, ਕਮਜ਼ੋਰੀਆਂ ਕੋਈ ਹੋਣਗੀਆਂ, ਪਰ ਇਹ ਉਦੋਂ ਘਰੋਂ ਨਿਕਲੇ ਸੀ ਜਦੋਂ ਇਸ ਗੱਲ ਦੀ ਗਰੰਟੀ ਨਹੀਂ ਸੀ ਵੀ ਹੁਣ ਘਰਦਿਆਂ ਨੂੰ ਲਾਸ਼ ਮਿਲੂ ਕਿ ਨਹੀਂ ਮਿਲੂ। ਜੇ ਜਿਉਂਦੇ ਰਹਿ ਗਏ ਤੇ ਇਹਨਾਂ ਨੂੰ ਗੰਦ ਕਾਹਨੂੰ ਬਕਦੇ। ਤੇ ਤੁਸੀਂ ਇੰਨੇ ਜੋਗੇ ਹੈਗੇ ਹੋ ਕਿ ਲੋਕਾਂ ਦੇ ਵਿੱਚ ਇਹਨਾਂ ਦੇ ਖਿਲਾਫ ਮਾਹੌਲ ਸਿਰਜ ਦਿਓ, ਪਰ ਤੁਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਜਿੱਥੇ ਗੱਲ ਇਹ ਲੈ ਗਏ ਸੀ ਤੁਸੀਂ ਆਪਦੇ ਲਲਕਾਰਿਆਂ ਜਕਾਰਿਆਂ ਦੇ ਨਾਲ ਉੱਥੇ ਗੱਲ ਲੈ ਜਾਓ। ਇਹ ਨਹੀਂ, ਖਾਲਿਸਤਾਨੀ ਤੁਸੀਂ ਵੀ ਹੋਵੋਗੇ, ਪਰ ਖਾਲਿਸਤਾਨੀ ਹੋਣ ਤੇ ਖਾਲਿਸਤਾਨੀ ਕਹਾਉਣ 'ਚ ਬੜਾ ਫਰਕ ਹੁੰਦਾ। ਅੱਜ ਦੀ ਤਰੀਕ ਵਿੱਚ ਤਾਂ ਪਤਾ ਆਇਆ ਵੀ ਜਦੋਂ ਪੁਲਿਸ ਚੱਕ ਕੇ ਲੈ ਗਈ, ਘਰਦਿਆਂ ਨੇ ਜਦੋਂ ਕਿਸੇ ਨੂੰ ਦੱਸਦਾ ਅੱਧੇ ਘੰਟੇ 'ਚ ਲਾਲਾ ਹੋ ਜਾਂਦੀ ਆ, ਬੱਲੇ ਬੱਲੇ ਉਹ ਫਲਾਨਾ ਸਿੰਘ ਕੌਮ ਲਈ ਫੜ ਕੇ ਲੈ ਦੇਤਾ ਅੰਦਰ,
ਤੇ 4 ਜਾਣੇ ਜਿੰਦਾਬਾਦ ਜਿੰਦਾਬਾਦ ਕਰਨ ਵਾਲੇ ਵੀ ਟੱਕਰ ਜਾਂਦੇ ਆ। ਉਹ ਟਾਈਮ ਹੋਰ ਸੀ, ਉਹ ਵਕਤ ਹੋਰ ਸੀ। ਸੋ ਕੌਮ ਲਈ ਲੜਨ ਮਰਨ ਵਾਲਿਆਂ ਨੂੰ ਕਰਾਹੇ ਪਾਉਣਾ, ਕਿਸੇ ਨੂੰ ਜ਼ਿਆਦਾ ਪੰਪ ਮਾਰਨਾ ਤੇ ਜ਼ਿਆਦਾ ਕਿਸੇ ਨੂੰ ਵਡਿਆਉਣਾ ਤੇ ਦੂਜਿਆਂ ਨੂੰ ਛੁਟਿਆਉਣਾ, ਇਹ ਮਾੜੀ ਗੱਲ ਹੁੰਦੀ ਹੈ। ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਕਿ ਭਾਈ ਰਾਜੋਆਣੇ ਦੀ ਫਾਂਸੀ ਮੌਕੇ ਉਹਨਾਂ ਦੇ ਪਰਿਵਾਰ ਨੇ ਬਿਠਾ ਕੇ ਇੱਕ ਤਰੀਕੇ ਨਾਲ ਮੇਰੇ ਰਾਹੀਂ ਆਪਣੇ ਸਾਰੀ ਕੌਮ ਨੂੰ ਹੀ ਮਤਲਬ ਜਿਵੇਂ ਕਹਿ ਦਈਏ ਵੀ ਕਟਹਿਰੇ 'ਚ ਖੜਾ ਕੀਤਾ ਸੀ ਵੀ ਅੱਜ ਚੇਤਾ ਆ ਗਿਆ ਜਦੋਂ ਉਹਨੂੰ ਫਾਂਸੀ ਦਾ ਆਰਡਰ ਆ ਗਿਆ 2012 ਦੇ ਵਿੱਚ। ਤੇ 1995 ਤੋਂ 2012 ਤੱਕ ਤੈਨੂੰ ਕਿਉਂ ਨਹੀਂ ਚੇਤਾ ਆਇਆ, ਤੂੰ ਕਿਉਂ ਨਹੀਂ ਇਸ ਘਰ 'ਚ ਵੜਿਆ? ਬਈ ਉਹਦੀ ਕਦੇ ਫੋਟੋ, ਕਦੇ ਕੋਈ ਗੱਲ, ਕਦੇ ਦਿਲਾਵਰ ਸਿੰਘ ਦਾ ਜ਼ਿਕਰ। ਤੇ ਵਾਕਿਆ ਹੀ ਉਸ ਵਾਰੀ ਜਦੋਂ ਮੈਂ ਭਾਈ ਦਿਲਾਵਰ ਸਿੰਘ ਦੇ ਘਰੇ ਗਿਆ, ਮੈਂ ਪੁੱਛਿਆ ਵੀ ਉਹਦੀ ਮੈਂ ਜੀਵਨੀ ਲਿਖਣੀ ਆ, ਕਿਤੇ ਪਹਿਲਾਂ ਮਾੜਾ ਮੋਟਾ ਛਪਿਆ ਉਹਦੇ ਬਾਰੇ? ਤੇ ਭਾਈ ਸਾਹਿਬ ਦੇ ਪਰਿਵਾਰ ਨੇ ਆਖਿਆ ਵੀ ਨਹੀਂ, ਅੱਜ ਤੋਂ ਪਹਿਲਾਂ ਉਹਦੇ ਬਾਰੇ ਕਦੇ ਨਹੀਂ ਛਪਿਆ। ਅੱਜ ਤੱਕ ਵੀ ਕੋਈ ਚੰਗੀ ਕਿਤਾਬ ਉਹਦੀ ਜੀਵਨੀ ਦੇ ਰੂਪ 'ਚ ਆਪਾਂ ਛਪੀ ਦੇਖੀ ਆ ਭਾਈ ਦਿਲਾਵਰ ਸਿੰਘ ਬਾਰੇ? ਸਭ ਤੋਂ ਵੱਡੇ ਜਿਹੜੇ ਐਕਸ਼ਨ ਨੇ ਉਹ ਇੰਦਰਾ ਵਾਲਾ, ਵੈਦਿਆ ਵਾਲਾ ਹੈਗਾ। ਇੱਕ ਵਾਰੀ ਭਾਈ ਰਣਜੀਤ ਸਿੰਘ ਕੁੱਕੀ ਇੱਥੇ, ਜਿੱਦਣ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਦਾ, ਤਰਲੋਕ ਸਿੰਘ ਬਾਪੂ ਜੀ ਦਾ ਸੰਸਕਾਰ ਸੀ, ਕਣਕ ਵੱਢੀ ਹੋਈ ਤੇ ਅਸੀਂ ਵਿੱਚ ਦੀ ਲੰਘੇ ਜਾਈਏ, ਤੇ ਮੈਂ ਆਖਿਆ ਬਈ ਇਹਨਾਂ ਨੇ ਯਾਰ ਭਾਈ ਸਤਵੰਤ ਸਿੰਘ ਹੁਣਾਂ ਨੇ ਬਹੁਤ ਵਧੀਆ ਕੀਤਾ ਵੀ ਜਿੰਨੇ ਮਰਜ਼ੀ ਆਪਾਂ ਹੋਰ ਕੰਮ ਕਰ ਲੈਂਦੇ, ਜੇ ਇਹ ਰਹਿ ਜਾਂਦਾ ਨਾ ਇੰਦਰਾ ਵਾਲਾ, ਫਿਰ ਆਪਣਾ ਕੰਮ ਕੱਚਾ ਸੀ। ਭਾਈ ਰਣਜੀਤ ਸਿੰਘ ਕੁੱਕੀ ਕਹਿੰਦੇ ਵੀ ਚਲੋ ਸਾਰੇ ਵਧੀਆ ਵਾ, ਤੂੰ ਠੀਕ ਆ ਗੱਲ ਤੇਰੀ, ਪਰ ਜਿਹੜੇ ਹੋਰ ਕੀਤੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਐ ਨਾ ਕਿਹਾ ਕਰੀਏ ਵੀ ਸਾਰਿਆਂ ਨੇ ਆਪਣੇ ਵੱਲੋਂ ਸਿਖਰ ਲਾਤੀ। ਬੜੀਆਂ ਫਿਰ ਗੱਲਾਂ ਹੋਈਆਂ। ਤੋਂ ਮੈਂ ਇਹ ਕਹਿਣਾ ਵੀ ਭਰਾਵੋ, ਜਿਹੜੇ ਸਾਡੀ ਕੌਮ ਲਈ ਲੜਦੇ ਮਰਦੇ ਆ, ਉਹਨਾਂ ਸਾਰਿਆਂ ਦੇ ਵਿੱਚ ਗੁਣ ਵੀ ਨੇ ਤੇ ਔਗਣ ਵੀ, ਘਾਟਾਂ ਵੀ ਆ, ਕਮਜ਼ੋਰੀਆਂ ਵੀ ਆ, ਪਰ ਉਹ ਕੌਮ ਲਈ ਲੜਦੇ ਮਰਦੇ ਆ। ਤੇ ਆਪਾਂ ਸਾਰੇ ਜੱਕੜ ਮਾਰਨ ਵਾਲੇ, ਗੱਲਾਂ ਮਾਰਨ ਵਾਲੇ, ਸੋਸ਼ਲ ਮੀਡੀਆ ਨੇ ਆਪਾਂ ਨੂੰ ਦੇਤਾ ਵੀ ਤੁਸੀਂ ਇੱਥੇ ਬਹਿ ਕੇ ਜਿਹਦਾ ਮਰਜ਼ੀ ਕਰੈਕਟਰ ਅਸਾਸੀਨੇਸ਼ਨ ਕਰੀ ਚੱਲੋ, ਬਚੋ ਇਸ ਗੰਦੀ ਬਿਮਾਰੀ। ਅੱਜ ਇੱਕ ਨਾਮਵਰ ਪੱਤਰਕਾਰ ਅੰਗਰੇਜ਼ੀ ਅਖਬਾਰ ਦਾ, ਉਹਨੇ ਮੇਰੇ ਨਾਲ 15-20 ਮਿੰਟ ਗੱਲ ਕੀਤੀ। ਉਹਨੇ ਇਹ ਕਿਹਾ ਵੀ ਯਾਰ 10 ਸਾਲ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਪੰਥਕ ਮਾਹੌਲ ਸੀ, ਸਿੱਖ ਸੰਘਰਸ਼ ਦੀਆਂ ਪੋਸਟਾਂ ਤੇਰੇ ਵਰਗੇ ਪਾਉਂਦੇ ਸੀ ਤੇ ਕਿੱਡੀ ਬੱਲੇ ਬੱਲੇ ਹੁੰਦੀ ਸੀ। ਮੈਂ ਕਿਹਾ ਹਾਂ। ਪਿਛਲੇ ਦਿਨੀ 29 ਅਪ੍ਰੈਲ ਨੂੰ ਇੱਕ ਚੈਨਲ ਵਾਲੇ ਨੇ ਮੇਰੀ ਖਾਲਿਸਤਾਨ ਦੇ ਸੰਘਰਸ਼ ਬਾਰੇ ਇੰਟਰਵਿਊ ਕੀਤੀ ਹੈ, ਤੇ ਉਹਦੀਆਂ ਨਿੱਕੀਆਂ ਨਿੱਕੀਆਂ ਅੱਜ ਕੱਲ੍ਹ ਰਿਵਾਜ ਆ ਰੀਲਾਂ ਜੀਆਂ ਬਣਾ ਕੇ ਪਾਈਆਂ, ਪਤਾ ਨਹੀਂ ਬੋਲਡ ਪੰਜਾਬ ਏਦਾਂ ਦਾ ਕੁਛ ਉਹਦਾ ਨਾਂ। ਤੇ ਜਦੋਂ ਉਹ ਰੀਲਾਂ ਦੇ ਉੱਤੇ ਗੱਲ ਚੱਲਦੀ ਹੈ, ਲੋਕ ਕਮੈਂਟ ਕਰਦੇ ਆ। ਅੱਗੇ ਹੁੰਦਾ ਸੀ 5% ਜਿਹੜਾ ਹੈ ਉਹ ਸਾਡੇ ਖਿਲਾਫ ਬਕਵਾਸ ਕਰਨ ਵਾਲਾ ਹੁੰਦਾ ਸੀ, ਤੇ 95% ਸਿੱਖ ਕੌਮ ਦੇ ਹੱਕ 'ਚ ਹੁੰਦਾ ਸੀ। ਅੱਜ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਆ, ਪਿਛਲੇ ਸਾਡੇ 10 ਸਾਲ ਜਿਹੜੇ ਭਰਾਵਾਂ ਨੇ ਮਿਹਨਤ ਕੀਤੀ ਆ ਨਾ, ਖਾੜਕੂਆਂ ਨੂੰ ਗਾਲਾਂ ਕੱਢਣ ਵਾਲੇ ਮਹਿਕਮੇ ਨੇ, ਇਹਨਾਂ ਦੀ ਕਿਰਪਾ ਸਦਕਾ ਅੱਜ ਮਸਾਂ 2-3% ਵਾ ਜਿਹੜੇ ਸਿੱਖ ਸੰਘਰਸ਼ ਦੀ ਹਾਮੀ ਦੇ ਵਿੱਚ ਸੋਸ਼ਲ ਮੀਡੀਆ ਤੇ ਲਿਖਦੇ ਆ। ਅਦਰਵਾਈਜ਼ ਬਾਕੀ ਸਾਰਿਆਂ ਨੂੰ ਰੰਗ ਚਾੜਤਾ। ਜਿਹੜੇ ਜਿੰਦਾਬਾਦ ਮੁਰਦਾਬਾਦ ਵਾਲਾ ਮਹਿਕਮਾ, ਜਿਉਂਦੇ ਰਹੋ, ਲੱਗੇ ਰਹੋ, ਡਟੇ ਰਹੋ, ਜਿਹੜੇ ਬਾਕੀ ਵੀ ਰਹਿੰਦੇ ਇਹਨਾਂ ਨੂੰ ਵੀ ਗਾਲਾਂ ਕਢਾਓ, ਕੋਈ ਬਚੇ ਨਾ। ਇੱਕ ਕਿਤਾਬ ਆ ਜੀ ਇੱਥੇ, ਜੁਆਇਸ J.M. ਪੈਟੀਗਰੂ, ਪੰਜਾਬ ਦੇ ਸਿੱਖ, ਦ ਸਿੱਖਸ ਆਫ ਪੰਜਾਬ, ਮੈਡਮ ਪੈਟੀਗਰੂ ਦੀ ਬੜੀ ਇੰਪੋਰਟੈਂਟ ਕਿਤਾਬ ਮੰਨੀ ਗਈ ਆ। ਇਹ 1991, 92, 93 ਦੇ ਵਿੱਚ ਉਦੋਂ ਮੈਡਮ ਨੇ ਇਹ ਸਾਰੀ ਕਿਤਾਬ ਜਿਹੜੀ ਆ ਕਹਿੰਦੇ ਜੀ ਲਿਖੀ, ਬੜਾ ਇਹਦਾ ਗੱਲਾਂ ਬਾਤਾਂ। ਇਹ ਜਿਹੜੀ ਕਿਤਾਬ ਆ ਖਾੜਕੂ ਲਹਿਰ ਬਾਰੇ ਨਾ, ਸੌਰੀ ਇੱਕ ਸਿੰਥੀਆ ਮਹਿਮੂਦ ਵਾਲੀ ਸੀ, ਇੱਕ ਇਹ ਸੀ। ਇਹਦਾ ਨਾ ਹੁਣ ਜਿਨ੍ਹਾਂ ਨੇ ਛਾਪਿਆ, ਰੀਥਿੰਕ ਪਬਲਿਸ਼ਰ ਵਾਲਿਆਂ ਨੇ, ਉਹਦੀ ਮੂਹਰੇ ਭੂਮਿਕਾ ਛਾਪੀ ਹੈ। ਭੂਮਿਕਾ ਦੇ ਐਂਡ ਤੇ 2 ਬੰਦਿਆਂ ਦੇ ਨਾਂ ਨੇ, ਅਤਿੰਦਰਪਾਲ ਸਿੰਘ ਖਾਲਿਸਤਾਨੀ ਸਾਬਕਾ MP, ਡਾਕਟਰ ਪਰਮਿੰਦਰ ਸਿੰਘ ਸ਼ੌਂਕੀ ਚੇਅਰਮੈਨ ਨਾਨਕਸ਼ਾਹੀ ਟਰੱਸਟ ਤੇ ਰੀਥਿੰਕ ਪਬਲਿਸ਼ਰ। ਉਹਨੇ ਇਹ ਸਾਫ਼ ਲਿਖਿਆ ਵੀ ਇਹ ਕਿਤਾਬ ਵਨ ਸਾਈਡਡ ਆ, ਮਤਲਬ ਸਾਰੀ ਖਾੜਕੂ ਲਹਿਰ ਨੂੰ ਗਾਲਾਂ ਕੱਢਦੀ ਹੈ ਕਿਤਾਬ ਇਹ, ਵੀ ਬਾਕੀ ਦੇ ਸਾਰੇ ਲੰਡੂ ਤੁਰੇ ਫਿਰਦੇ ਸੀ। ਖਾਸ ਤੌਰ ਤੇ ਬੱਬਰ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ, ਖਾਲਿਸਤਾਨ ਕਮਾਂਡੋ ਫੋਰਸ ਤੇ ਭਿੰਡਰਾਂਵਾਲਾ ਟਾਈਗਰਸ ਫੋਰਸ ਦੇ ਖਿਲਾਫ ਆ ਇਹ। ਤੇ 1-2 ਖਾੜਕੂ ਜਥੇਬੰਦੀਆਂ ਦੇ
ਬੱਲੇ ਬੱਲੇ ਕਰਾਉਣ ਲਈ ਕਿਤਾਬ ਲਿਖੀ। ਲਿਖਣ ਵਾਲੀ ਨੂੰ ਜਦੋਂ ਪਤਾ ਲੱਗਿਆ ਬਾਅਦ ਚ ਕਹਿੰਦੇ ਉਹਨੇ ਵੀ ਸੌਰੀ ਫੀਲ ਕੀਤਾ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਖੇਡ ਮੇਰੇ ਤੋਂ ਕੀ ਹੋ ਗਈ। ਤੇ ਇਹ ਕਿਤਾਬ ਦੇ ਮੂਹਰੇ ਇਹਨਾਂ ਨੇ ਵੀ ਭੂਮਿਕਾ ਦੇ ਵਿੱਚ ਦੋਨਾਂ ਜਾਣਿਆਂ ਨੇ ਜਿਨ੍ਹਾਂ ਨੇ ਪੰਜਾਬੀ ਚ ਛਾਪੀ ਆ ਲਿਖਤਾ ਬਈ ਇਹ ਕਿਤਾਬ ਜਿਹੜੀ ਹੈਗੀ ਆ ਗੜਬੜ ਘਟਾਲਾ। ਤੇ ਇਹਦੇ ਮੈਂ ਇਹ ਗੱਲ ਕਿਉਂ ਛੇੜੀ ਹੈ, ਹੁਣ ਜਿਹੜੇ ਬੰਦੇ ਨੇ ਇਹ ਕਿਤਾਬ ਐਸ ਸੋਚ ਤੋਂ ਬਗੈਰ ਪੜ੍ਹੀ ਹੋਊਗੀ, ਜਿਹੜੀ ਗੱਲ ਇਹਦੇ ਪੰਜਾਬੀ ਚ ਕਰਨ ਵਾਲਿਆਂ ਨੇ ਦੱਸੀ ਆ ਕਿ ਅੱਖਰ ਅੱਖਰ ਸੱਚ ਨਾ ਮੰਨ ਲਿਓ, ਬੜੀ ਗੜਬੜ ਆ ਕਿਤਾਬ ਚ। ਇਹ ਪੰਜਾਬੀ ਚ ਜਿਨ੍ਹਾਂ ਨੇ ਛਾਪੀ ਉਹਨਾਂ ਨੇ ਲਿਖੀ ਹੈ ਗੱਲ। ਹੁਣ ਜਿਨ੍ਹਾਂ ਨੇ ਇਹ ਗੱਲ ਸੋਚੇ ਬਗੈਰ ਪੜ੍ਹੀ ਹੋਊਗੀ ਉਹ ਕਹਿੰਦੇ ਹੋਣਗੇ ਬਈ ਸਾਰੇ ਖਾੜਕੂ ਲਹਿਰ ਵਾਲੇ ਬੰਦੇ ਬੜੇ ਮਾੜੇ ਸੀ। ਇਹ ਕਿਤਾਬ ਮੈਂ ਤਾਂ ਦਿਖਾਈ ਆ ਬਈ ਜਿਹੜੇ ਲੋਕ ਖਾੜਕੂ ਲਹਿਰ ਨੂੰ ਗਾਲਾਂ ਕੱਢਣੀਆਂ ਚਾਹੁੰਦੇ ਆ, ਇਹ ਕਿਤਾਬ ਉਹਨਾਂ ਦੇ ਕੰਮ ਦੀ ਹੈ। ਪੜ੍ਹ ਲਓ ਭਾਈ, ਅੱਗੇ ਤੋਂ ਕੱਚ ਰਹਿ ਗਿਆ ਜਿਹੜਾ ਨਾ, ਉਹ ਮੈਡਮ ਪੈਟੀਗਰੂ ਦੀ ਕਿਤਾਬ ਚੋਂ ਗੱਲਾਂ ਲਿਖ ਲਿਖ ਕੇ ਆਪਦੀ ਝੱਸ ਪੂਰਾ ਕਰ ਲਓ, ਹੋ ਸਕਦਾ ਤੁਹਾਡਾ ਕੁਝ ਬਣ ਜੇ। ਖੈਰ, ਗੱਲ ਹੁਣ ਆ ਜਾਂਦੀ ਆ ਮੌਜੂਦਾ ਮਾਹੌਲ। ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਸਾਰੇ ਭਾਰਤ ਵਿੱਚੋਂ ਲੋਕ ਇਸ ਪੰਜਾਬ ਨੂੰ, ਜਿਹਦੇ ਬਾਰੇ ਸਤਿੰਦਰ ਵਰਗੇ ਗਾਣੇ ਗਾ ਰਹੇ ਆ ਵੀ ਭਾਈ ਪੰਜਾਬ ਬਾਰੇ ਸੋਚਿਓ, ਇਧਰ ਨੂੰ ਭੱਜੇ ਆਉਂਦੇ। ਤੇ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਜਦੋਂ ਬਹੁਤ ਜ਼ਿਆਦਾ ਹੋ ਜੇ ਉਹ ਮਾੜੀ ਆ। ਵੱਧ ਖਾਈਏ ਤਾਂ ਮਾੜਾ, ਵੱਧ ਬੋਲੀਏ ਮਾੜਾ, ਵੱਧ ਕੋਈ ਵੀ ਚੀਜ਼ ਐਕਸਟ੍ਰੀਮ ਤਾਂ ਮਾੜੀ ਆ। ਸੋ ਹੁਣ ਪੰਜਾਬ ਜਿੰਨਾ ਝੱਲ ਸਕਦਾ ਸੀ ਉਹਨਾਂ ਝੱਲ ਚੁੱਕਿਆ। ਅੱਜ ਪੰਜਾਬ ਦੇ ਵਿੱਚ ਆਊਟਸਾਈਡਰਸ ਜਿਹੜੇ ਨੇ, ਗੈਰ ਪੰਜਾਬੀ ਜਿਹੜੇ ਨੇ, ਉਹ ਪ੍ਰੋਬਲਮ ਬਣ ਚੁੱਕੇ। ਬਣੀ ਤਾਂ ਬਹੁਤ ਚਿਰ ਦੇ ਹੋਏ ਨੇ, ਪਰ ਹੁਣ ਇੱਥੋਂ ਦੇ ਗੁਰਵਿੰਦਰ ਸ਼ਰਮਾ ਬਠਿੰਡੇ ਦਾ ਇੱਕ ਨੌਜਵਾਨ, ਉਹਨੇ ਕਈ ਦਿਨ ਤੋਂ ਆਪਦੇ ਨਾਲ ਹੋਰ ਬਠਿੰਡੇ ਦੇ ਲੋਕ ਜੋੜੇ ਹੋਏ ਨੇ। ਬਠਿੰਡੇ ਦੇ ਵਿੱਚ ਤਾਂ ਸਭ ਤੋਂ ਵੱਧ ਕਹਿੰਦੇ ਆ ਲੁਧਿਆਣੇ ਵਾਂਗੂ ਭਈਆਂ ਦਾ ਬੋਲਬਾਲਾ ਯੂਪੀ ਬਿਹਾਰ ਦੇ ਲੋਕਾਂ, ਗੈਰ ਪੰਜਾਬੀਆਂ। ਤੇ ਉੱਥੇ ਇੱਕ ਬੜੀ ਵੱਡੀ ਮੂਵ ਚੱਲੀ, ਉਹ ਕਾਮਯਾਬ ਰਹੀ। ਕੋਈ ਪੁਲਾਂ ਹੇਠ ਜਾਂ ਉੱਥੇ ਜਿਹੜੀ ਝੀਲ ਆ, ਝੀਲ ਦੇ ਉੱਤੇ ਗੰਦ ਪਿਲ ਕਰਦੇ ਸੀ, ਉਹ ਉੱਥੋਂ ਚੁਕਾਤਾ। ਪਰ ਉਹ ਬਾਜ਼ਾਰ ਦੇ ਵਿੱਚ ਰੇਹੜੀਆਂ ਨੇ ਤੇ ਹੋਰ ਆ, ਬਹੁਤ ਸਮੱਸਿਆ। ਸੋ ਗੁਰਵਿੰਦਰ ਸ਼ਰਮਾ ਸਿੱਖ ਨਹੀਂ ਹੈਗਾ, ਪੱਗ ਬੰਨ੍ਹਦਾ। ਕਈ ਇਹੋ ਜਿਹੇ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ ਗੈਰ ਸਿੱਖ ਨੇ, ਭਾਵੇਂ ਉਹ ਪੱਗ ਬੰਨ੍ਹਦੇ ਆ, ਤੇ ਕਈਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ। ਜਿਵੇਂ ਹੁਕਮ ਚੰਦ ਸ਼ਰਮਾ ਸੀ ਨਾ, ਅਜੀਤ ਦਾ ਪੱਤਰਕਾਰ ਬਠਿੰਡੇ ਵਾਲਾ, ਉਹ ਫੋਟੋ ਜੇ ਦੇਖੋ ਤੁਸੀਂ ਅੱਜ ਵੀ ਗੂਗਲ ਤੇ, ਉਹ ਏਡਾ ਦਾੜਾ ਤੇ ਐ ਲੱਗਦਾ ਜਿਵੇਂ ਸਿਆਣਾ ਬਿਆਣਾ ਕੋਈ ਸਿੱਖ ਬਜ਼ੁਰਗ ਵਾ। ਕਈ ਇਸ ਤਰ੍ਹਾਂ ਦੇ ਸਾਡੇ ਲੋਕ ਹੈਗੇ ਆ। ਇਹ ਜਿਹਾ ਨੂੰ ਜੇ ਕੋਈ ਕਿੱਸਾਧਾਰੀ ਹਿੰਦੂ ਕਵੇ ਤਾਂ ਕੋਈ ਮਾੜੀ ਗੱਲ ਨਹੀਂ, ਕਿਉਂਕਿ ਅਸਲ ਵਿੱਚ ਉਹ ਹੈ ਤਾਂ ਹਿੰਦੂ ਹੀ ਨੇ ਵਿਚਾਰੇ ਸ਼ਰਮੇ। ਤੋ ਇਸ ਤਰ੍ਹਾਂ ਦਾ ਹੀ ਗੁਰਵਿੰਦਰ ਸ਼ਰਮਾ ਹੈ, ਜਿਹਨੇ ਉਸ ਇਲਾਕੇ ਦੇ ਵਿੱਚ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਦੇ ਆ, ਜਿਵੇਂ ਆਪਾਂ ਆਪਣੇ ਬੰਦੇ ਲੜਦੇ ਆ, ਉਵੇਂ ਉਹਨੇ ਉੱਥੇ ਜਿੱਦ ਫੜੀ, ਲੋਕਾਂ ਨੂੰ ਨਾਲ ਜੋੜ ਕੇ ਮਾਈਗ੍ਰੇਟ ਲੇਬਰ ਦੇ ਖਿਲਾਫ ਕਾਫੀ ਵਧੀਆ ਉਹਨੇ ਮੂਵ ਚਲਾਈ। ਹੁਣ ਤੁਸੀਂ ਦੇਖੋ ਵੀ ਗੇਮ ਕੀ ਖੇਲੀ ਗਈ। ਆਥਣੇ ਜੇ ਕੱਲ ਰੌਲਾ ਪੈ ਗਿਆ ਵੀ ਉਹਦੇ ਉੱਤੇ ਮੁਕੱਦਮਾ ਦਰਜ ਹੋ ਗਿਆ, ਫਿਰ ਪੱਤਰਕਾਰ ਭਾਈਚਾਰੇ ਵਾਲੇ ਪਹੁੰਚੇ ਥਾਣੇਦਾਰ ਕੋਲੇ, ਡੀਐਸਪੀ ਕੋਲੇ। ਉਹ ਦੋਨੇ ਕਹਿੰਦੇ ਵੀ ਸਾਡੇ ਕੋਲ ਜੀ ਫਲਾਨਾ ਯੂਪੀ ਬਿਹਾਰ ਦਾ ਬੰਦਾ ਕੰਪਲੇਂਟ ਦੇ ਕੇ ਗਿਆ ਵੀ ਉਹਨੂੰ ਇਹਨੇ ਧਮਕੀਆਂ ਦਿੱਤੀਆਂ, ਗਾਲਾਂ ਕੱਢੀਆਂ ਤੇ ਨਫ਼ਰਤ ਫੈਲਾਈ, ਐ ਕਰਤਾ ਉਹ ਕਰਤਾ। ਫਿਰ ਅਸੀਂ ਆਹ ਪਰਚਾ ਜਿਹੜਾ ਹੈਗਾ ਕਾਨੂੰਨ ਅਨੁਸਾਰ ਦਰਜ ਕਰਕੇ ਮਾਹੌਲ ਖਰਾਬ ਹੋਣ ਤੋਂ ਬਚਾਇਆ ਤੇ ਇਹਨੂੰ ਫੜ ਲਿਆ। ਤੇ ਫਲਾਨਾ ਵੀ ਇੱਕ ਇਹਦੇ ਨਾਲ ਸੀ, ਉਹ ਫੜ ਲਿਆ। ਉਹਦਾ ਰਾਤੋਂ ਰਾਤ ਬਹੁਤ ਵੱਡੇ ਪੱਧਰ ਤੇ ਰੌਲਾ ਪੈ ਗਿਆ। ਅੱਜ 11 ਵਜੇ ਬਠਿੰਡੇ ਦੇ ਵਿੱਚ ਲੋਕਾਂ ਨੇ ਕੱਟ ਰੱਖ ਲਿਆ। ਔਰ ਇਹ ਪਹਿਲੀ ਵਾਰ ਹੋਣਾ ਵੀ ਇੱਕ ਗੁਰਵਿੰਦਰ ਸ਼ਰਮਾ ਹਿੰਦੂ ਮੁੰਡਾ, ਜਿਹਦੇ ਮਗਰ ਪੰਜਾਬ ਦੇ ਲੋਕ ਉੱਥੇ ਡਟ ਕੇ ਖੜ ਗਏ ਵੀ ਤੂੰ ਸਹੀ ਲੜ ਰਿਹਾ। ਆਮ ਤੌਰ ਦੇ ਉੱਤੇ ਵਿਚਾਰਾ ਕੋਈ ਸਿੰਘ ਹੀ ਮਿਲਦਾ ਹੁੰਦਾ। ਖੈਰ, ਅੱਜ ਕਮਾਲ ਦੀ ਗੱਲ ਉੱਥੇ ਹੋਈ ਵੀ ਉਹ ਦੋਨੇ ਜਿਹੜੇ ਪ੍ਰਵਾਸੀ ਮਜ਼ਦੂਰ ਸੀ, ਜਿਨ੍ਹਾਂ ਦੇ ਨਾਂ ਤੇ ਕੱਲ ਫੁਗਰੀਆਂ ਮਾਰਦਾ ਸੀ ਡੀਐਸਪੀ, ਜਵਲੀਆਂ ਮਾਰਦਾ ਸੀ ਐਸਐਚਓ, ਉਹ ਦੋਨੇ ਬੰਦੇ ਉੱਥੇ ਜਿਹੜੇ ਭਈਏ ਲਾ ਲਓ, ਪ੍ਰਵਾਸੀ ਮਜ਼ਦੂਰ ਜੋ ਮਰ, ਉਹ ਉੱਥੇ ਆ ਗਏ। ਉਹ ਕਹਿੰਦੇ ਵੀ ਸਾਡਾ ਇਹਨਾਂ ਦਾ ਮਸਲਾ ਤਾਂ ਸੀਗਾ, ਇਹ ਸਾਨੂੰ ਕਹਿੰਦੇ ਸੀ ਵੀ ਭਾਈ ਤੁਸੀਂ ਇੱਥੋਂ ਰੇਹੜੀਆਂ ਬਾਜ਼ਾਰ ਚੋਂ ਕੱਢੋ, ਟ੍ਰੈਫਿਕ ਜਾਮ ਹੁੰਦਾ, ਜਾਂ ਸਾਡੇ ਨਾਲ ਇਹਨਾਂ ਦੀ ਤਕਰਾਰ ਤਾਂ ਸੀਗੀ, ਪਰ ਅਸੀਂ ਆਹ ਸੱਪ ਨਹੀਂ ਕੱਢਿਆ ਜਿਹੜਾ ਤੁਸੀਂ ਸਾਨੂੰ ਪਤਾ ਲੱਗਿਆ ਵੀ ਸਾਡੇ ਨਾਂ ਲੈ ਕੇ ਕੋਈ ਮੁਕੱਦਮਾ ਦਰਜ ਕਰਤਾ ਤੇ ਫੜ ਕੇ ਉਹਨਾਂ ਨੂੰ ਅੰਦਰ ਦੇਤਾ। ਹੁਣ ਜਾਂ ਤਾਂ ਉਹਨਾਂ ਦੇ ਅੰਦਰ ਇਹ ਗੱਲ ਆਈ ਵੀ ਯਾਰ ਆਪਾਂ ਇਹਨਾਂ ਦੇ ਸਿਰ ਤੋਂ ਪਲਦੇ ਆ, ਅੱਜ ਤੱਕਰ ਆਪਾਂ ਨੂੰ ਇਹਨਾਂ ਨੇ ਕੋਈ ਮਾੜੀ ਚੰਗੀ ਨਹੀਂ ਕਹੀ, ਅੱਜ ਜੇ ਇਹਨਾਂ ਨੂੰ ਪ੍ਰੋਬਲਮ ਆਈ ਤੇ ਇਹਨਾਂ ਨੇ ਸਾਨੂੰ ਜੇ ਰੋਕ ਟੋਕ ਦਿੱਤਾ
ਤੇ ਫੜ ਕੇ ਪਰਚਾ ਦਰਜ ਕਰਤਾ। ਦੁਸ਼ਮਣੀ, ਵੈਰ, ਇਹਦੇ ਨਾਲ ਤਾਂ ਹੇਟਰੇਟ ਵਧੂਗੀ। ਲੋਕ ਕਹਿਣਗੇ ਵੀ ਇੱਥੋਂ ਦੇ ਲੋਕਾਂ ਦੇ ਤਾਂ ਤੁਸੀਂ ਥਾਣੇ ਦਿਖਾਤੇ। ਪਰ ਸਭ ਤੋਂ ਬੇਸ਼ਰਮੀ ਉਸ ਪੱਗ ਬੰਨ ਕੇ ਬੈਠੇ SHO ਦੀ, ਪੱਗ ਬੰਨ ਕੇ ਬੈਠੇ ਉਸ DSP ਦੀ। ਪਤਾ ਨਹੀਂ ਕਿਹੜੇ ਲੰਡੂ ਸਿਆਸਤਦਾਨ ਨੇ ਉਹਨੂੰ ਫੋਨ ਕੀਤਾ ਹੋਣਾ, ਤੇ ਪਤਾ ਨਹੀਂ ਕਿਹੜੇ DSP ਨੂੰ, ਉਹਨੂੰ SHO ਨੂੰ ਕਿਹਨੇ ਚੜਾਵਾ ਚਾੜਿਆ ਹੋਊ ਵੀ ਉਹਨਾਂ ਦੀ ਟੋਨ ਪੂਰੀ ਐ ਵੀ ਚੱਕ ਦਿਆਂਗੇ ਜਿਹੜਾ ਖੰਘੂ ਇੱਥੇ ਭਈਆਂ ਦੇ ਖਿਲਾਫ, ਅਸੀਂ ਤਾਂ ਰੱਖਾਂਗੇ ਭਈਏ। ਖੈਰ, ਉਹ ਦੋਨੇ ਜਿਹੜੇ ਵਿਚਾਰੇ ਭਈਏ ਸੀ, ਉਹ ਕਹਿੰਦੇ ਬਈ ਜੀ ਸਾਨੂੰ ਤਾਂ ਇੱਥੋਂ ਫਲਾਨੇ ਬੰਦੇ ਲੈ ਕੇ ਗਏ ਆ ਥਾਣੇ, ਕਈਆਂ ਨੂੰ ਕਹਿੰਦੇ ਵੀ ਤੁਹਾਡਾ ਮਸਲਾ ਹੱਲ ਕਰਾਉਣੇ, ਤੇ ਸਾਨੂੰ ਅੰਦਰ ਲਿਜਾ ਕੇ ਕਿਹਾ ਵੀ ਤੁਹਾਡਾ ਆਧਾਰ ਕਾਰਡ ਹੈਗਾ ਇੰਨਾ ਜੀ, ਫਲਾਣਾ ਜੋ ਵੀ ਐਡਰੈਸ ਉਸ ਲਿਖੇ, ਫਿਰ ਕਹਿੰਦੇ ਇੱਥੇ ਸਾਈਨ ਕਰ ਦੋ। ਕਹਿੰਦਾ ਇੱਥੇ ਉਹਦੇ ਮੁਨਸ਼ੀ ਸੀਗਾ ਜਿਹੜਾ, ਕਹਿੰਦਾ ਉਹਨੇ ਕਿਹਾ ਇੱਥੇ ਸਾਈਨ ਕਰ ਦੋ। ਅਸੀਂ ਕਹਿੰਦਾ ਵੀ ਆਖਿਆ ਵੀ ਸ਼ਾਇਦ ਸਾਡੇ ਭਈਆਂ ਬਾਰੇ, ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਵੀ ਤੁਹਾਨੂੰ ਕੋਈ ਰੇਹੜੀਆਂ ਇੱਥੇ ਲਾਉਣ ਨੂੰ ਇਜਾਜ਼ਤ ਦਿੰਦੇ ਆ ਜਾਂ ਇੱਥੇ ਲਾ ਲਿਆ ਕਰੋ, ਕੋਈ ਇਹੋ ਜਿਹਾ ਫੈਸਲਾ ਹੋਇਆ, ਅਸੀਂ ਸਾਈਨ ਕਰਤੇ। ਪਰ ਸਾਨੂੰ ਤਾਂ ਰਾਤ ਸਵੇਰੋਂ ਪਤਾ ਲੱਗਿਆ ਵੀ ਸਾਡੇ ਇਹ ਬਿਆਨ ਸੀ, ਜਿਨ੍ਹਾਂ ਦੇ ਬਿਆਨ ਉਹਨਾਂ ਨੇ ਆਪ ਹੀ ਲਿਖੇ ਨੇ ਵੀ ਸਾਨੂੰ ਗਾਲਾਂ ਕੱਢੀਆਂ, ਸਾਨੂੰ ਮਾਰ ਦੇਣਾ ਸੀ, ਸਾਨੂੰ ਜੇ ਕਰ ਦੇਣਾ ਸੀ। ਤੇ ਉਹ ਭਾਈ ਵਿਚਾਰੇ ਮੁੰਡੇ ਉੱਥੇ, ਜਿੱਥੇ ਸਾਰੇ ਅੱਜ ਪੰਜਾਬ ਦੇ ਲੋਕ, ਬਠਿੰਡੇ ਦੇ ਇਲਾਕੇ ਦੇ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਸੀ, ਉੱਥੇ ਆ ਕੇ ਉਹਨਾਂ ਨੇ TV ਚੈਨਲਾਂ ਦੇ ਸਾਹਮਣੇ ਸਾਰਾ ਪੁਲਿਸ ਦਾ ਤੇ ਉਹਨਾਂ ਲੰਡੂ ਸਿਆਸਤਦਾਨਾਂ ਦਾ, ਠੇਕੇਦਾਰਾਂ ਦਾ, ਪੈਸੇ ਪੂਜ ਕੇ FIR ਕਰਾਉਣ ਵਾਲਿਆਂ ਦਾ ਇਹ ਰੌਲਾ ਗੋਲਾ ਇੰਨਾ ਵਧਿਆ ਵੀ ਅੱਜ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਉਹਨੂੰ, ਗੁਰਵਿੰਦਰ ਸ਼ਰਮੇ ਹੋਣਾ ਨੂੰ, ਰਿਮਾਂਡ ਮੰਗਣ, ਉਹਨੇ ਅਦਾਲਤ ਨੂੰ ਵੀ ਸਮਝ ਲੱਗ ਗਈ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਜੱਜਾਂ ਨੇ ਵੀ ਦੇਖ ਲਿਆ ਬਠਿੰਡੇ 'ਚ ਕਾਹਦਾ ਰੌਲਾ। ਇਹ ਰੌਲਾ ਤਾਂ 15-20 ਦਿਨ ਤਾਂ ਚੱਲਦਾ ਵੀ ਉੱਥੋਂ ਪ੍ਰਵਾਸੀ ਭਜਾਓ, ਤੇ ਜਿਹੜੀ ਸਾਰੀ ਗੱਲ ਸੁਣ ਕੇ ਜੱਜ ਨੇ ਵੀ ਰਿਮਾਂਡ ਨਹੀਂ ਦਿੱਤਾ, ਚਲੋ ਉਹਦੀ ਬੇਲ ਵੀ ਹੋ ਜਾਣੀ ਹੈ। ਪਰ ਕੱਲ ਉਹ ਪੁਲਿਸੀਆ ਇੰਨੀ ਚੱਕਵੀਂ ਟੋਨ 'ਚ ਗੱਲ ਕਰੇ, ਕਹਿੰਦਾ ਉੱਥੇ ਆਪਦਾ, ਉਹ ਕਹਿੰਦੇ ਜੀ ਐਡੀ ਤਕਰਾਰ ਤਾਂ ਕੋਈ ਹੋਈ ਨਹੀਂ, ਦੋਨਾਂ ਨੇ ਉਹ ਕਹਿੰਦਾ ਜਿਹੜਾ ਉਹਨਾਂ ਦਾ ਕੋਈ ਸਫਾਈ ਪੱਖ ਹੈਗਾ, ਉਹ ਕਹਿੰਦਾ ਅਦਾਲਤ 'ਚ ਦੇ ਦੇਣ, ਮਤਲਬ ਕਰੇ ਵੀ ਫੇਰ ਕੀ ਹੋ ਗਿਆ ਜੇ 4 ਦਿਨ ਜੇਲ੍ਹ ਲਾਏ ਆਊ। ਇਹ ਉਹੀ ਹਰਕਤ ਆ ਜਿਹੜੀ ਹਰੇਕ ਪੰਜਾਬੀ ਦੇ ਖਿਲਾਫ ਖਾਕੀ ਵਰਦੀ ਵਾਲੇ ਕਰਦੇ ਆ। ਜਦੋਂ ਮੇਰੇ ਤੇਰੇ ਵਰਗੇ ਨੂੰ ਫੜਦੇ ਆ, ਖਤਰਨਾਕ ਧਰਾਵਾਂ ਲਾ ਕੇ, UAPA ਲਾ ਕੇ, ਜਾਂ ਟਾਡਾ ਪੋਟਾ ਲਾ ਕੇ, 25 ਚੰਡਾਹਟ ਵੀ ਟਰੱਕ ਫੜਿਆ ਜੀ ਅਸਲੇ ਦਾ, ਜਿੰਨਾ ਗੰਦ ਪਾਉਂਦੇ ਆ, ਫਿਰ ਲੰਡੂ ਮੀਡੀਆ ਵਾਲੇ ਖਬਰਾਂ ਲਾਉਂਦੇ ਆ, ਉਹ ਸਾਰਾ ਮਾਹੌਲ ਸਿਰਜ ਕੇ ਜੇ ਅੰਦਰ ਖਾਤੇ ਪੁਲਿਸੀਆਂ ਨੂੰ ਕਹੀਏ, ਉਹ ਕਹਿੰਦੇ ਆ ਵੀ ਫਿਰ ਕੀ ਹੋਗਾ ਯਾਰ, 4 ਦਿਨ ਤੋਂ ਉੱਥੇ ਜੇਲ੍ਹ ਲਿਆ ਵੀ ਆਏਗਾ ਤੇ ਫਿਰ ਤੂੰ ਅਦਾਲਤ ਤੈਨੂੰ ਬਰੀ ਕਰ ਦੂ। ਹੁਣ ਮੇਰੇ ਵਰਗੇ 3-3, 4-4 ਸਾਲ, 5-5 ਸਾਲ ਬਾਅਦ ਜਦੋਂ ਬਰੀ ਹੋ ਕੇ ਆਉਂਦੇ ਆ, ਫਿਰ ਸਮਾਜ ਕਹਿੰਦਾ ਬਈ ਇਹਨਾਂ ਨੇ ਕੁਝ ਕੀਤਾ ਹੋਣਾ, ਐਵੇਂ ਤਾਂ ਨਹੀਂ ਪੁਲਿਸ ਨੇ ਫੜ ਲਿਆ। ਜਿਹੜੀ ਕੱਲ ਗੁਰਵਿੰਦਰ ਸ਼ਰਮੇ ਨੇ ਰਾਤ ਥਾਣੇ ਕੱਟੀ ਹੈ, ਜਿਹੜੀ ਉਹ ਪੀੜ ਚੱਲ ਰਿਹਾ ਹੋਣਾ, ਉਹ ਪੀੜ ਪੰਜਾਬ ਦੀ ਸਾਂਝੀ ਪੀੜ, ਪੰਜਾਬ ਦੇ ਹਿੰਦੂਆਂ ਦੇ ਵਿੱਚੋਂ। ਜੇ ਅੱਜ ਇੱਕ ਗੁਰਵਿੰਦਰ ਸ਼ਰਮਾ ਆਇਆ, ਮੈਂ ਸ਼ੁਕਰ ਕਰਦਾ, ਪਰ ਪੰਜਾਬ ਦੇ ਸਾਰੇ ਲੋਕਾਂ ਦੀ, ਜਿਹੜੇ ਇੱਥੋਂ ਦੇ ਅਸਲ ਵਾਸੀ ਆ, ਉਹਨਾਂ ਨੂੰ ਇਹ ਚਾਹੀਦਾ। ਜਿਹੜੇ ਇੱਥੋਂ ਦੇ UP ਬਿਹਾਰ ਦੇ ਲੋਕ ਆ ਚੁੱਕੇ ਨੇ, ਉਹਨਾਂ ਨੂੰ ਵੀ ਚਾਹੀਦਾ ਵੀ ਹੋਰਾਂ ਨੂੰ ਆਉਣ ਤੋਂ ਰੋਕੋ। ਹੁਣ ਤਾਂ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਵੀ ਭਾਈ ਜਿੰਨਾ ਅਸੀਂ ਝੱਲ ਸਕਦੇ ਸੀ ਝੱਲ ਲਿਆ, ਹੁਣ ਥੋੜਾ ਜਿਹਾ ਹੱਲ ਪਾਓ ਗੱਲ। ਖੈਰ, ਜਦੋਂ ਲੁਧਿਆਣੇ ਸ਼ਿੰਗਾਰ ਸਿਨੇਮੇ 'ਚ ਧਮਾਕਾ ਹੋਇਆ, 14 ਅਕਤੂਬਰ ਨੂੰ ਬੰਬ ਚੱਲਿਆ, 15 ਨੂੰ ਮੈਨੂੰ ਸੁਨੇਹਾ ਆਇਆ, 16 ਨੂੰ ਮੈਂ ਪੇਸ਼ ਹੋਇਆ, ਤੇ 17 ਦੇ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਮੇਰੀ ਫੋਟੋ ਲੱਗੀ ਹੋਈ, ਮੁਨਸ਼ੀ ਕੋਲੇ ਅਖਬਾਰ ਪਿਆ, ਉੱਤੇ ਲਿਖਿਆ ਹੋਇਆ ਵੀ ਸ਼ਿੰਗਾਰ ਸਿਨੇਮਾ ਬੰਬ ਕਾਂਡ ਦਾ ਮੁੱਖ ਦੋਸ਼ੀ ਘੁਮਾਣ ਗ੍ਰਿਫਤਾਰ। ਮੈਂ ਉਹਨੂੰ, ਮੁਨਸ਼ੀ ਨੂੰ ਆਖਿਆ ਜੀ ਮੈਂ ਕੱਲ ਦਾ ਆਇਆ, ਮੈਨੂੰ ਕਿਸੇ ਨੇ ਪੁੱਛਿਆ ਤਾਂ ਕੁਝ ਹੈ ਨਹੀਂ। ਤੇ ਉਹ ਕਹਿੰਦਾ ਵੀ ਸਾਡੇ ਤਾਂ ਤੁਹਾਨੂੰ ਪਤਾ ਹੀ ਹੈ ਇੱਥੇ ਕੀ ਹੱਥ ਬੱਸ। ਅਫਸਰ ਆਏ, ਆ ਜਿਹੜਾ ਬਾਦਲਾਂ ਦਾ ਬਾਹਲਾ ਖਾਸਮ ਖਾਸਾ ਜੈਸਵਾਲ, ਇੱਕ ਗੁਰਪ੍ਰੀਤ ਸਿੰਘ ਤੂਰ, ਉਹ ਪੁਲਿਸੀਆ ਜਿਹਨੂੰ ਸਾਡਾ ਸਾਰਾ ਪੰਜਾਬ ਕਹਿੰਦਾ ਬਹੁਤ ਵਧੀਆ। ਜਦੋਂ ਵੀ ਉਹਦੇ ਬਾਰੇ ਕੋਈ ਖਬਰ ਜਾਂ ਪੋਸਟ ਸੋਸ਼ਲ ਮੀਡੀਆ ਤੇ ਆਉਂਦੀ ਆ, ਉਹਦੇ ਹੇਠਾਂ ਮੈਂ ਲਿਖਦਾ ਹੁੰਦਾ ਵੀ ਯਾਰ ਤੂੰ ਕਦੇ ਮਿਲਿਆ ਵੀ ਆ ਇਹਨੂੰ, ਬਾਹ ਪਿਆ ਕਦੇ ਇਹਦੇ ਨਾਲ। ਕਈ ਸਾਡੇ ਇਹਦੀਆਂ ਸੁਣ ਕੇ ਨਾ ਇੰਟਰਵਿਊਆਂ ਜੀਆਂ ਬੜੀਆਂ ਉਹਦੀਆਂ ਸਿਫਤਾਂ ਕਰਦੇ ਆ, ਮੈਂ ਤੁਹਾਡਾ ਬਾਹ ਨਹੀਂ ਪਿਆ। ਜਿੰਨਾ ਘਟੀਆ, ਨੀਚ ਤੇ ਨਕੰਮਾ ਬੰਦਾ ਧਰਤੀ ਤੇ ਅੱਜ ਤੱਕ ਮੈਂ ਇਹ ਦੇਖਿਆ, ਕੋਈ ਪੁਲਿਸਿਆ ਨਹੀਂ ਦੇਖਿਆ। ਉੱਥੇ ਦੁੱਲਾ ਬੁੱਚੜ ਹੁੰਦਾ ਸੀ, ਉਹ ਪੁਲਿਸ ਨੇ ਬੁੱਚੜਪੁਣਾ ਕਰਨ ਨੂੰ ਰੱਖਿਆ ਸੀ ਸਟਾਫ ਲੁਧਿਆਣੇ। ਉਹਨੇ ਭਾਈ ਰਛਪਾਲ ਸਿੰਘ ਛੰਦੜੇ ਸਮੇਤ ਬਹੁਤ ਸਿੰਘਾਂ ਤੇ ਬਹੁਤ ਭਿਆਨਕ ਜ਼ੁਲਮ ਕੀਤੇ ਹੋਏ ਨੇ। ਚਲੋ ਸਾਡਾ ਵੀ ਉਹ, ਸਾਨੂੰ ਵੀ ਕੁੱਟਮਾਰ ਕਰਨ ਲਈ ਉਹ ਜਦੋਂ ਡਿਊਟੀ ਆ ਉਹਦੀ, ਉਹ ਸਾਨੂੰ ਛੱਤਰ ਫੇਰਦਾ ਸੀ। ਮੈਨੂੰ ਉਹ ਮਾੜਾ ਘੱਟ ਲੱਗਿਆ ਕਰੇ,
ਇੱਕ ਅਰਵਿੰਦ ਪੁਰੀ ਆ, ਇੱਕ ਜਸਵਿੰਦਰ ਮਾਂਗਟ, ਉਹ ਇਹ ਮੈਨੂੰ ਸਾਡਾ ਛਿੱਤਰ ਫੇਰਦੇ ਸੀ। ਇਹ ਮੈਨੂੰ ਘੱਟ ਮਾੜੇ ਲੱਗਿਆ ਕਰਨ ਵੀ ਚਲੋ ਇਹਨਾਂ ਦਾ ਇਹ ਡਰਾਮਾ ਤਾਂ ਨਹੀਂ ਕਰਦੇ, ਜੇ ਸਾਡੇ ਕੁੱਟਣ ਵਾਲੇ ਤਾਂ ਕੁੱਟਦੇ ਹੀ ਨੇ। ਜਿਹੜਾ ਗੁਰਪ੍ਰੀਤ ਸਿੰਘ ਤੂਰ ਆ, ਉਹ ਵਧੀਆ ਜਿਹਾ ਬਣ ਕੇ, ਬੜਾ ਗੁਰਸਿੱਖ ਜਿਹਾ ਬਣ ਕੇ ਵੀ ਮੈਂ ਤਾਂ ਜੀ ਬੜਾ ਨਿਤਨੇਮੀ ਆ, ਤੇ ਉਹ ਸਾਡੇ ਛਿੱਤਰ ਫੇਰਨ ਵੇਲੇ ਸਾਡੇ ਤੇ ਜ਼ੁਲਮ ਕਰਨ ਵਿੱਚ ਕਿਉਂ ਕੋਈ ਕਸਰ ਨਹੀਂ ਛੱਡਦਾ। ਖੈਰ, ਮੈਂ ਉਦੋਂ ਇਹ ਗੱਲ ਉੱਥੇ ਪੁਲਿਸੀਆਂ ਤੋਂ CS ਸਟਾਫ ਸੁਣਦਾ ਹੁੰਦਾ ਸੀ ਵੀ ਜੀ ਬੰਬ ਕਾਹਦਾ ਚੱਲਿਆ, ਪੰਜਾਬ ਚੋਂ ਭਈਏ ਚੱਲੇ, ਲਾਰੇ ਡਰ ਗਏ। ਭਾਈ, ਪੰਜਾਬ ਕਿਸੇ ਨੂੰ ਡਰਾਉਂਦਾ ਨਹੀਂ, ਕਿਸੇ ਨੂੰ ਮਰਵਾਉਂਦਾ ਨਹੀਂ। ਪੰਜਾਬ ਅਣਖ ਗੈਰਤ ਵਾਲੇ ਲੋਕਾਂ ਦੀ ਧਰਤੀ ਆ। ਜਿਹੜੀਆਂ ਗੱਲਾਂ ਤੁਸੀਂ ਇੱਥੇ ਆ ਕੇ ਸਤਿਕਾਰ ਹਾਸਲ ਕਰਨ ਵਾਲੀਆਂ ਕਰੋਗੇ, ਪੰਜਾਬ ਤੁਹਾਨੂੰ ਵੈਲਕਮ ਕਰੂ, ਤੇ ਨਹੀਂ ਤਾਂ ਗੁਰਵਿੰਦਰ ਸ਼ਰਮੇ ਵਰਗੇ ਵੀ ਤੁਹਾਡਾ ਵਿਰੋਧ ਕਰਨਗੇ। ਇਹ 4 ਸਿਆਸਤਦਾਨ ਜਾਂ 4 ਪੁਲਸੀਏ ਤੁਹਾਨੂੰ ਬਚਾ ਨਹੀਂ ਸਕਦੇ। ਸੱਚਾਈ ਇਹ ਆ ਕਿ ਸਾਡੇ ਹੱਕਾਂ ਦੀ ਗੱਲ, ਸਾਡੇ ਹਿੱਤਾਂ ਦੀ ਗੱਲ ਆ ਜਿਹੜੀ, ਉਹਨੂੰ ਪਹਿਲ ਮਿਲਣੀ ਆ। ਬਾਕੀ ਸਭ ਗੱਲਾਂ ਪਿੱਛੇ ਨੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।